ਮਾਈਗ੍ਰੇਸ਼ਨ ਮੈਟਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਦੋਸਤੋ। ਇੰਡਸ ਟੀਵੀ ਦੇ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਅਸੀਂ ਮਾਈਗ੍ਰੇਸ਼ਨ ਦੇ ਉੱਤੇ ਲੈ ਕੇ ਆਉਂਦੇ ਹਾਂ ਹਰ ਹਫਤੇ, ਜਿਹੜਾ ਕਿ ਵੀਕਲੀ ਪ੍ਰੋਗਰਾਮ ਹੈ ਸਾਡਾ, ਜਿਹਦੇ ਵਿੱਚ ਕਿ ਬ੍ਰਿਸਬੇਨ ਦੇ ਬਹੁਤ ਹੀ ਮਸ਼ਹੂਰ ਲਾਇਰ ਅਮਨ ਭੰਗੂ ਜੀ ਸਾਡੇ ਦਰਮਿਆਨ ਉਪਸਥਿਤ ਹੁੰਦੇ ਆ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਆਪਾਂ ਰੂਬਰੂ ਹੋਵਾਂਗੇ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਮਾਈਗ੍ਰੇਸ਼ਨ ਦੇ ਨਾਲ ਰਿਲੇਟਡ ਸਾਡੇ ਦਰਮਿਆਨ ਆਉਂਦੀਆਂ। ਖਾਸ ਤੌਰ ਤੇ ਜਿਹੜੇ ਦੋਸਤ ਅਜੇ ਵੀ ਸਟਰਗਲ ਕਰ ਰਹੇ ਆ ਆਸਟ੍ਰੇਲੀਆ ਦੇ ਵਿੱਚ PR ਲੈਣ ਦੇ ਲਈ ਜਾਂ ਕੋਈ ਵੀਜ਼ਾ ਪਾਉਣ ਦੇ ਲਈ, ਕੋਈ ਸਟੂਡੈਂਟ ਵੀਜ਼ਾ ਪਾਉਣਾ ਆ ਜਾਂ PR ਸੰਬੰਧੀ ਕੋਈ ਵੀ ਸਮੱਸਿਆ ਹੈਗੀ ਆ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਆ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜੋ ਵੀ ਜਿਹਨ ਦੇ ਵਿੱਚ ਕੁਐਸਚਨ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ। ਤੁਸੀਂ ਫੇਸਬੁੱਕ ਦੇ ਮਾਧਿਅਮ ਦੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਾਡੇ ਤੋਂ ਕੁਐਸਚਨ ਜਿਹੜੇ ਪੁੱਛਣੇ ਆ ਆਪਾਂ ਭੰਗੂ ਸਾਹਿਬ ਤੱਕ ਉਹ ਪਹੁੰਚਾਵਾਂਗੇ ਤੇ ਮੈਂ ਤੁਹਾਡਾ ਕੈਜ਼ਮ ਮੀਡੀਏਟਰ ਦਾ ਕੰਮ ਕਰੂੰਗਾ ਅੱਜ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਈ ਵੀ ਕੁਐਸਚਨ ਆ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ। ਨਾਲ ਦੀ ਨਾਲ ਤੁਸੀਂ ਸਾਡੇ ਫੋਨ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਨੰਬਰ ਹੈ ਜੀ 0735589436 0735589436। ਇਸ ਫੋਨ ਨੰਬਰ ਦੇ ਉੱਤੇ ਤੁਸੀਂ ਸਾਨੂੰ ਦੱਸ ਸਕਦੇ ਹੋ। ਅਦਰਵਾਈਜ਼ ਤੁਸੀਂ ਸਾਡੇ ਇਸ ਫੇਸਬੁੱਕ ਦੇ ਪੇਜ ਦੇ ਮਾਧਿਅਮ ਦੇ ਰਾਹੀਂ ਕਮੈਂਟ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਮਨ ਭੰਗੂ ਜੀ ਦਾ। ਅਮਨ ਭੰਗੂ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਬਹੁਤ ਸਵਾਗਤ ਹੈ ਤੇ ਤੁਹਾਡਾ ਧੰਨਵਾਦ ਕਿ ਤੁਸੀਂ ਸੁਸਾਇਟੀ ਦੀ ਸੇਵਾ ਵੀ ਕਰਦੇ ਹੋ, ਮਾਈਗ੍ਰੇਸ਼ਨ ਦੇ ਨਾਲ ਸਮੱਸਿਆਵਾਂ ਦੱਸਦੇ ਹੋ, ਸਾਂਝੀਆਂ ਕਰਦੇ ਹੋ। ਬਹੁਤ ਸਾਰੇ ਦੋਸਤਾਂ ਦੀ ਫੀਡਬੈਕ ਵੀ ਆਉਂਦੀ ਹੈ ਆ ਕੇ ਬਹੁਤ ਵਧੀਆ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਨੇ ਤੇ ਤੁਹਾਡੇ ਦਿੱਤੇ ਹੋਏ ਸੁਝਾਅ ਜਿਹੜੇ ਦੋਸਤਾਂ ਦੇ ਆ ਬਹੁਤ ਵਧੀਆ ਕਈਆਂ ਦੇ ਕੰਮ ਆਏ ਆ ਜੀ। ਸਭ ਤੋਂ ਪਹਿਲਾਂ ਕਰੋਨਾ ਦੀ ਆਪਾਂ ਗੱਲ ਕਰ ਲਈਏ। ਕਰੋਨਾ ਕਰਕੇ ਕਾਫੀ ਸਿਚੁਏਸ਼ਨ ਖਰਾਬ ਹੋਈ ਆ। ਖਾਸ ਤੌਰ ਤੇ ਆਪਾਂ ਇੰਡੀਆ ਦੀ ਗੱਲ ਕਰ ਲਈਏ। ਇੰਡੀਆ ਦੇ ਵਿੱਚ ਬਹੁਤ ਸਥਿਤੀ ਖਰਾਬ ਆ, ਫਲਾਈਟਾਂ ਬਹੁਤ ਦਿਨਾਂ ਤੋਂ ਬੰਦ ਆ। ਪਰ ਬਹੁਤ ਸਾਰੇ ਸਾਡੇ ਦੋਸਤ ਆ ਫੋਨ ਵੀ ਕੀਤੇ ਆ। ਕੁਛ ਮੇਰੇ ਖਾਸ ਦੋਸਤ ਹੈਗੇ ਆ ਜਿਹੜੇ ਕਿ ਇੱਥੇ ਸਿਟੀਜ਼ਨ ਆ ਜਾਂ PR ਆ, ਉੱਥੇ ਬੈਠੇ ਹੋਏ ਆ ਤੇ ਉਹਨਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਵੀ ਕੀ ਚੱਲ ਰਿਹਾ। ਤੇ ਕੀ ਲੱਗਦਾ ਆ ਕਿ ਇਹ ਬਬਲ ਜ਼ੋਨ ਜੋ ਬਣਿਆ ਹੋਇਆ ਕਦੋਂ ਤੱਕ ਇਹ ਹਟਣ ਦੀ ਸੰਭਾਵਨਾ ਹੈ ਤੇ ਅੱਗੇ ਉਹਨਾਂ ਦੇ ਫਿਊਚਰ ਕੀ ਹੋਵੇ ਆਉਣ ਦਾ ਇੱਥੇ ਢੰਗ ਤਰੀਕਾ? ਜੀ ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਰਵਾਇਤੀ ਤੌਰ ਦੇ ਉੱਤੇ ਦਰਸ਼ਕਾਂ ਦੇ ਨਾਲ ਸਾਂਝ ਪਾਊਂਗਾ। ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਤੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਬਬਲ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਜੋ ਟਰੈਵਲ ਬਬਲ ਚੱਲ ਰਿਹਾ ਹੈ ਜਾਂ ਇਸ ਟਾਈਮ ਇੰਡੀਆ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਮੈਂ ਨੋਟ ਕਰ ਰਿਹਾ ਸੀਗਾ ਕਿ ਕੱਲ੍ਹ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਨੰਬਰ ਆਏ ਨੇਗੇ ਮਤਲਬ ਬੜੇ ਹੈਰਾਨੀਜਨਕ ਨੰਬਰ ਸਾਹਮਣੇ ਆਏ ਨੇ। ਆਲਮੋਸਟ 3 ਲੱਖ ਨਵੇਂ ਕਰੋਨਾ ਕੇਸਿਸ ਇੰਡੀਆ ਦੇ ਵਿੱਚ ਪਾਏ ਗਏ ਨੇ ਤੇ ਜਿਹੜੀ ਡੈਥ ਹੈਗੀ ਉਹ ਜਿਹੜਾ ਟੋਲ ਹੈਗਾ 2000 ਪਰ ਡੇ ਦੇ ਉੱਤੇ ਪਹੁੰਚ ਚੁੱਕਿਆ ਹੈਗਾ ਜੀ। ਸੋ ਇਸ ਜਿਹੜੇ ਨੰਬਰ ਨੇਗੇ ਇਹ ਇਕੱਲੇ ਹੈਰਾਨੀਜਨਕ ਨੰਬਰ ਨਹੀਂ ਹੈਗੇ, ਇਹ ਚਿੰਤਾਜਨਕ ਵੀ ਨੇ ਨਾਲ ਜੀ। ਠੀਕ ਹੈ। ਸੋ ਕਿਉਂਕਿ ਇਹ ਜਿਹੜੇ ਨੰਬਰਾਂ ਕਰਕੇ ਹੀ ਸਾਰੀ ਗੇਮ ਚੱਲ ਰਹੀ ਹੈਗੀ। ਜਿਹੜਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਬਬਲ ਕਿਉਂ ਜਿਹੜਾ ਉਹਨਾਂ ਨੇ ਟਰੈਵਲ ਬਬਲ ਚਲਾਇਆ ਉਹ ਇਸੇ ਕਰਕੇ ਚਲਾਇਆ ਕਿਉਂਕਿ ਉਹਨਾਂ ਦੇ ਨੰਬਰ ਆਲਮੋਸਟ 0 ਸੀਗੇ ਜੀ। ਠੀਕ ਹੈ। ਸੋ ਉਹ ਸੇਫ ਸੀ ਇੱਕ ਦੂਜੇ ਨੂੰ ਟਰੈਵਲ ਕਰਨਾ, ਤਾਂ ਕਰਕੇ ਉਹਨਾਂ ਨੇ ਇਹ ਜਿਹੜਾ ਸੀ ਉਹ ਚਲਾਤਾ ਪ੍ਰੋਗਰਾਮ ਹੈ ਨਾ ਆਪਣਾ। ਹੁਣ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਇਸ ਟਾਈਮ ਸਭ ਤੋਂ ਮੈਂ ਕਹਿੰਦਾ ਮਾੜੀ ਹਾਲਾਤ ਦੇ ਵਿੱਚ ਚੱਲ ਰਿਹਾ ਕਰੋਨਾ ਵਾਲੀ ਜਿਹੜੀਆਂ ਸਥਿਤੀ ਹੈਗੀ। ਤੇ ਇੱਕ ਤਰ੍ਹਾਂ ਨਾਲ ਇਹ ਰੈੱਡ ਅਲਰਟ ਹੈਗਾ ਆਸਟ੍ਰੇਲੀਅਨ ਗੌਰਮੈਂਟ ਵਾਸਤੇ, ਨਿਊਜ਼ੀਲੈਂਡ ਗੌਰਮੈਂਟ ਵਾਸਤੇ, ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਆਪਸ ਦੇ ਵਿੱਚ ਇੱਕ ਜਿਹੜਾ ਸੇਫ ਟਰੈਵਲ ਜ਼ੋਨ ਹੈ ਸ਼ੁਰੂ ਹੋ ਚੁੱਕਿਆ ਹੈਗਾ। ਸੋ ਇੰਡੀਆ ਤੋਂ ਇਸ ਟਾਈਮ ਅਗਰ ਆਪਾਂ ਗੱਲ ਕਰੀਏ ਜਿਹੜੀ ਟੈਂਪਰੇਰੀ ਮਾਈਗ੍ਰੇਸ਼ਨ ਦੀ ਤਾਂ ਆਪਾਂ ਮੈਂ ਕਹਿੰਦਾ ਆਹ ਸਾਲ ਆਪਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਜਿਹੜੀ ਸਟਾਰਟ ਹੋ ਜੂਗੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਨਾਲ। ਜਿਹੜੇ ਸਿਟੀਜ਼ਨ ਭੈਣ ਭਰਾ ਸਾਡੇ ਫਸੇ ਹੋਏ ਨੇਗੇ ਉਹਨਾਂ ਲਈ ਇਹ ਹੈ ਕਿ ਜਿੰਨੀ ਛੇਤੀ ਹੋ ਸਕਦਾ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਆਉਣ। ਕੋਈ ਵੀ ਨੈਕਸਟ ਫਲਾਈਟ ਜਿਹੜੀ ਮਿਲਦੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਜਿਹੜੀ ਐਂਟਰੀ ਹੈਗੀ ਉਹ ਓਫੀਸ਼ੀਅਲੀ ਬੈਨ ਕਰ ਦੇਣ ਇੰਡੀਆ ਤੋਂ, ਕਿਉਂਕਿ ਸਭ ਤੋਂ ਜਿਹੜੀ ਇਸ ਟਾਈਮ ਖਤਰਨਾਕ ਚੀਜ਼ ਮੰਨੀ ਜਾ ਰਹੀ ਹੈ ਉਹ ਜਿਹੜੀ ਟ੍ਰਾਂਜੀਸ਼ਨ ਹੋ ਰਹੀ ਹੈ ਕਰੋਨਾ ਦੀ। ਖਾਸ ਕਰਕੇ ਜਿਹੜੀ ਸੈਕੰਡ ਵੇਵ ਆਈ ਹੈਗੀ, ਜਿਹੜਾ ਕਰੋਨਾ ਦਾ ਇਹਦਾ ਆਪਣਾ ਉਹ ਹੈਗਾ ਸਟ੍ਰੇਨ ਹੈਗੀ, ਉਹ ਪਹਿਲੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਸੋ ਉਹ ਉਸ ਚੀਜ਼ ਨੂੰ ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਐਗਜ਼ਾਮਪਲ ਦਿੱਤੀ ਸੀ, ਕੁਈਨਜ਼ਲੈਂਡ ਗੌਰਮੈਂਟ ਨੇ ਆਪਣੇ ਜਿਹੜੇ ਨੰਬਰ ਸੀਗੇ ਉਹ ਇੱਕਦਮ ਅੱਧੇ ਕਰਤੇ ਸੀਗੇ ਜੀ। ਉਹ 2600 ਐਂਟਰੀ ਸੀ ਉਹਨਾਂ ਦੀ ਇੱਕ ਹਫ਼ਤੇ ਦੇ ਵਿੱਚ, 2600 ਇੰਟਰਨੈਸ਼ਨਲ ਟਰੈਵਲਰਸ ਨੂੰ ਲੈ ਰਹੇ ਸੀਗੇ। ਤਾਂ ਉਹਨਾਂ ਨੇ ਆਪ ਗੁਜ਼ਾਰਿਸ਼ ਕਰਕੇ ਆਸਟ੍ਰੇਲੀਅਨ ਜਿਹੜੇ PM ਸੀਗੇ ਕਿ ਸਾਨੂੰ ਅਸੀਂ ਇੰਨੇ ਬੰਦਿਆਂ ਨੂੰ ਨਹੀਂ ਐਂਟਰ ਕਰ ਸਕਦੇ, ਤਾਂ ਉਹਨਾਂ ਨੇ ਉਹ ਅੱਧਾ ਕਰਤਾ ਸੀਗਾ। ਅੱਛਾ। ਸੋ ਉਹ ਮਤਲਬ ਅਗਰ ਆਪਾਂ ਅੱਜ ਗੱਲ ਕਰੀਏ ਇੰਡੀਆ ਦੀ ਤਾਂ ਉਹ ਹਾਲਾਤਾਂ ਦੇ ਵਿੱਚ ਜਿਹੜੇ ਹਾਲਾਤ ਅੱਜ ਚੱਲ ਰਹੇ ਨੇਗੇ ਇਹਨਾਂ ਨੇ ਡੈਫੀਨੇਟਲੀ, ਇਹ ਤਾਂ ਇੱਕ ਕੇਸ ਹੁੰਦਾ ਜਦੇ ਬਾਰਡਰ ਇੰਟਰਨਲ ਬੰਦ ਕਰ ਦਿੰਦੇ ਨੇ। ਮਤਲਬ ਕੁਈਨਜ਼ਲੈਂਡ ਦੇ ਵਿੱਚ ਇੱਕ ਕੇਸ ਆਇਆ ਤਾਂ ਨਾਲ ਦੀ ਨਾਲ ਦੂਜਿਆਂ ਨੇ ਬੰਦ ਕਰਤਾ, ਦੂਜੇ ਕਿਸੇ ਸਟੇਟ ਦੇ ਵਿੱਚ ਆਇਆ ਤਾਂ ਕੁਈਨਜ਼ਲੈਂਡ ਨੇ ਬੰਦ ਕਰਤਾ।
ਸੋ ਜਿਹੜੇ ਹਿਸਾਬ ਨਾਲ ਨੰਬਰਸ ਇੰਡੀਆ ਦੇ ਵਿੱਚ ਆ ਰਹੇ ਨੇ, ਕਿਤੇ ਇਹ ਨਾ ਹੋਵੇ ਵੀ ਮੈਨੂੰ ਲੱਗ ਰਿਹਾ ਜੋ ਖਦਸ਼ਾ ਜੋ ਮੈਨੂੰ ਲੱਗ ਰਿਹਾ ਕਿ ਪੂਰੇ ਸਾਲ ਲਈਏ ਉਹ ਮਤਲਬ ਟਰੈਵਲ ਜਿਹੜਾ ਉਹ ਬੰਦ ਕਰ ਦੇਣ, ਕਿਉਂਕਿ ਪਿੱਛੇ ਜੇ ਗੱਲ ਚੱਲ ਰਹੀ ਸੀ ਕਿ ਸਟੂਡੈਂਟਸ ਨੂੰ ਹੌਲੀ ਹੌਲੀ ਬੁਲਾਉਣਾ ਸ਼ੁਰੂ ਕਰ ਦੇਣਗੇ, ਤੇ ਜਿਹਦੇ ਵਿੱਚ ਇਹ ਵੀ ਆ ਰਿਹਾ ਸੀਗਾ ਕਿ ਇੰਡੀਆ, ਕਿਉਂਕਿ ਇੰਡੀਆ ਸੈਕੰਡ ਲਾਰਜੈਸਟ ਮਤਲਬ ਇੰਡਸਟਰੀ ਹੈਗੀ ਜਿੱਥੋਂ ਆਸਟ੍ਰੇਲੀਆ ਦੇ ਵਿੱਚ ਲੋਕ ਆਉਂਦੇ ਨੇ, ਹੈ ਨਾ। ਚਾਈਨਾ ਤੋਂ ਬਾਅਦ ਇੰਡੀਆ ਦਾ ਨਾਮ ਆਉਂਦਾ ਗਾ। ਸੋ ਆਸਟ੍ਰੇਲੀਆ ਲਈ ਵੀ ਇੱਕ ਮੰਦਭਾਗੀ ਹੋਊਗੀ ਕਿ ਅਗਰ ਬੱਚੇ ਨੇ ਜਿਹੜੇ ਉਹ ਆਸਟ੍ਰੇਲੀਆ ਐਂਟਰ ਨਹੀਂ ਕਰ ਸਕਣਗੇ, ਕਿਉਂਕਿ ਇੱਥੇ ਆਉਂਦੇ ਨੇਗੇ, ਆ ਕੇ ਕੰਮ ਕਰਦੇ ਨੇ, ਇੱਥੇ ਫੀਸਾਂ ਭਰਦੇ ਨੇ। ਸੋ ਉਹ ਜਿਹੜੀ ਇੱਕ ਬਹੁਤ ਵੱਡੀ ਇਕਨੋਮੀ ਦੇ ਉੱਤੇ ਵੀ ਸੱਟ ਵੱਜਣੀ ਹੈਗੀ। ਲੇਕਿਨ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਹੈਲਥ ਸਿਸਟਮ ਆ, ਇਹਨਾਂ ਨੇ ਉਹਨੂੰ ਮੇਨਟੇਨ ਰੱਖਣਾ ਹੈਗਾ, ਉਹਨੂੰ ਮਤਲਬ ਦਰੁਸਤ ਰੱਖਣਾ ਹੈਗਾ ਨਾ। ਬਿਲਕੁਲ। ਸੋ ਅਜਿਹੇ ਹਾਲਾਤਾਂ ਦੇ ਵਿੱਚ ਮੈਂ ਕਹਿਣਾ ਕਿ ਜਿੰਨੇ ਵੀ ਸਾਡੇ ਭੈਣ ਭਰਾ ਫਸੇ ਹੋਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਮੁੜ ਆਉਣਾ ਚਾਹੀਦਾ, ਇਸ ਤੋਂ ਪਹਿਲਾਂ ਕਿ ਉਹ ਕੋਈ ਪਰਮਾਨੈਂਟ ਥੋੜ੍ਹੇ ਸਮੇਂ ਲਈ ਹੋਊਗਾ, ਭਾਵੇਂ 2 ਮਹੀਨੇ 4 ਮਹੀਨੇ 6 ਲਈ ਕੋਈ ਇੰਡੀਆ ਤੋਂ ਕੋਈ ਬੈਨ ਲਾਉਣ, ਤਾਂ ਕਿ ਉਹ ਪਹਿਲਾਂ ਇੱਥੇ ਆਪਣੇ ਘਰਾਂ ਨੂੰ ਵਾਪਸ ਪਰਤ ਆਉਣ, ਕਿਉਂਕਿ ਇੱਥੇ ਵੀ ਕੰਮਕਾਰ ਹੁੰਦੇ ਨੇ, ਸਾਰਾ ਕੁਝ ਚੱਲਦਾ ਹੁੰਦਾ ਪਿੱਛੇ ਨਾ ਜੀ। ਇਹ ਬਹੁਤ ਵਧੀਆ ਸੁਜੈਸ਼ਨ ਹੈ ਤੁਹਾਡਾ। ਖਾਸ ਤੌਰ ਤੇ ਬਹੁਤ ਸਾਰੇ ਦੋਸਤ ਇਹ ਸੋਚਦੇ ਆ ਵੀ ਹੁਣ ਤਾਂ ਫਲਾਈਟਸ ਬਹੁਤ ਮਹਿੰਗੀਆਂ, ਬਾਅਦ ਵਿੱਚ ਕੁਆਰੰਟਾਈਨ ਕਰਨਾ ਪੈਂਦਾ, ਹੋਟਲ ਦੇ ਖਰਚੇ ਬਹੁਤ ਆ। ਪਰ ਦੋਸਤੋ ਜਿੱਦਾਂ ਭੰਗੂ ਸਾਹਿਬ ਨੇ ਦੱਸਿਆ, ਇਹ ਬੜੀ ਇੱਕ ਸੋਚਣ ਵਾਲੀ ਗੱਲ ਹੈਗੀ ਕਿ ਜੇ ਤੁਸੀਂ ਟਰਾਈ ਕਰੋ ਕਿ ਇੱਥੇ ਤੁਸੀਂ ਆਓ ਜਲਦੀ ਤੋਂ ਜਲਦੀ, ਜਿਸ ਤਰੀਕੇ ਦੇ ਨਾਲ ਕਰੋਨਾ ਬੇਸ ਦੇ ਬਾਰੇ ਗੱਲ ਕੀਤੀ ਆ ਭੰਗੂ ਸਾਹਿਬ ਹੁਣਾਂ ਨੇ। ਭੰਗੂ ਸਾਹਿਬ ਹੁਣ ਆਪਾਂ ਥੋੜ੍ਹੀ ਜਿਹਾ ਰਵਾਇਤੀ ਕੁਐਸਚਨਸ ਦੇ ਵੱਲ ਚੱਲਦੇ ਹਾਂ ਕਿ ਅੱਜ ਕੱਲ੍ਹ ਮਾਈਗ੍ਰੇਸ਼ਨ ਦੇ ਵਿੱਚ ਕੀ ਚੱਲ ਰਿਹਾ ਜੀ। ਕੁਈਨਸਲੈਂਡ ਸਕਿਲਡ ਪ੍ਰੋਗਰਾਮ ਚੱਲਿਆ, ਇਹਦੇ ਬਾਰੇ ਵੀ ਸਾਡੇ ਜਿਹੜੇ ਦੋਸਤ ਆ ਉਹ ਅਪਡੇਸ਼ਨ ਜਿਹੜੀ ਆ ਮੰਗ ਰਹੇ ਆ ਕਿ ਇਹ ਜਿਹੜਾ ਕੁਈਨਸਲੈਂਡ ਪ੍ਰੋਗਰਾਮ ਆ, ਇਹ ਜਿੱਦਾਂ ਕਿ ਨਾਂ ਤੋਂ ਹੀ ਪਤਾ ਲੱਗਦਾ ਇਹ ਸਿਰਫ ਯਾਨੀ ਕੁਈਨਸਲੈਂਡ ਦਾ ਨਾਲ ਹੀ ਰਿਲੇਟਡ ਹੈਗਾ ਪ੍ਰੋਗਰਾਮ ਜਿਹੜਾ ਇਹ ਹੈਗਾ, ਤੇ ਇਹਦੇ ਬਾਰੇ ਅਪਡੇਟ ਬਾਰੇ ਥੋੜ੍ਹੀ ਜਿਹੀ ਦੱਸੋ ਕਿ ਕਿਹਨਾਂ ਦੇ ਲਈ ਇਹ ਓਪਨ ਹੈਗਾ ਜੀ। ਬਿਲਕੁਲ, ਕੁਈਨਸਲੈਂਡ ਗਵਰਨਮੈਂਟ ਜਾਂ ਜਿੱਦਾਂ ਕਿ ਸਾਰੀਆਂ ਸਟੇਟਸ ਨੇ ਜਿਹੜੀਆਂ, ਉਹਨਾਂ ਕੋਲੇ ਅਧਿਕਾਰ ਹੁੰਦੇ ਆ ਕਿ ਉਹਨਾਂ ਨੇ ਇਹਨਾਂ ਨੂੰ ਨੰਬਰਸ ਮਿਲਦੇ ਨੇ, ਐਲੋਕੇਟ ਹੁੰਦੇ ਨੇ ਕਿ ਉਹ ਆਪਣਾ ਜਿਹੜਾ ਕੋਟਾ ਉਹ ਯੂਜ਼ ਕਰਦੇ ਨੇ। 2 ਵੀਜ਼ੇ ਹੁੰਦੇ ਨੇ, 190 ਤੇ 491 ਜੀ। ਸੋ ਜਿਹੜੀ ਕੁਈਨਸਲੈਂਡ ਗਵਰਨਮੈਂਟ ਆ ਉਹਨਾਂ ਨੇ ਹੁਣ ਇੱਕ ਨਵਾਂ ਸਿਸਟਮ ਚਲਾਇਆ ਹੋਇਆ ਕਿ ਉਹ ਥੋੜ੍ਹੇ ਸਮੇਂ ਲਈ ਜਿੱਦਾਂ ਹਫ਼ਤੇ ਦੇ ਲਈ ਪ੍ਰੋਗਰਾਮ ਖੋਲ੍ਹਦੇ ਨੇ, ਉਸ ਤੋਂ ਬਾਅਦ EOIs ਨੂੰ ਐਕਸੈਪਟ ਕਰਦੇ ਨੇ, ਫਿਰ ਉਹਨਾਂ ਨੂੰ ਰਿਵਿਊ ਕਰਦੇ ਨੇ 1-2 ਮਹੀਨੇ, ਤੇ ਫਿਰ ਦੁਬਾਰਾ ਤੋਂ ਹੁਣ ਓਪਨ ਕਰਦੇ ਨੇ। ਸੋ ਉਸੇ ਜਿਹੜੀ ਉਹਨਾਂ ਦੇ ਪ੍ਰੋਗਰਾਮ ਦੇ ਤਹਿਤ ਇਸ ਵੀਕ ਉਹਨਾਂ ਨੇ ਆਪਣਾ ਪ੍ਰੋਗਰਾਮ ਓਪਨ ਕੀਤਾ, ਤੇ ਇਸ ਟਾਈਮ ਉਹ ਪ੍ਰੋਗਰਾਮ ਓਪਨ ਚੱਲ ਰਿਹਾ ਹੈ। ਸੋ ਕੋਈ ਵੀ ਜਿਹੜਾ ਬੰਦਾ ਇੱਥੇ ਕੁਈਨਸਲੈਂਡ ਦੇ ਵਿੱਚ ਇਸ ਟਾਈਮ ਕੰਮ ਕਰ ਰਿਹਾ ਹੈ, ਸਭ ਤੋਂ ਵੱਡੀ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਸਾਨੂੰ ਕਾਫੀ ਕੁਐਰੀਜ਼ ਆ ਰਹੀਆਂ ਨੇ ਪਿਛਲੇ 2-3 ਦਿਨ ਤੋਂ, ਕਿਉਂਕਿ ਕੁਈਨਸਲੈਂਡ ਦੇ ਵਿੱਚ ਬੇਸਡ ਆ, ਕੁਈਨਸਲੈਂਡ ਦਾ ਪ੍ਰੋਗਰਾਮ ਓਪਨ ਹੋ ਰਿਹਾ, ਕਾਫੀ ਹੋਰ ਸਟੇਟਸ ਤੋਂ ਵੀ ਬੱਚੇ ਪੁੱਛ ਰਹੇ ਨੇ ਕਿ ਕੀ ਉਹ ਐਲੀਜੀਬਲ ਨੇ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਕੁਈਨਸਲੈਂਡ ਦੇ ਵਿੱਚ ਹੋਣੇ ਚਾਹੀਦੇ ਹੋ, ਕੰਮ ਕਰਦੇ ਹੋਣੇ ਚਾਹੀਦੇ ਹੋਗੇ। ਅਗਰ ਤੁਸੀਂ ਨਹੀਂ ਹੈਗੇ ਤਾਂ ਤੁਸੀਂ ਇਸ ਪ੍ਰੋਗਰਾਮ ਲਈ, ਕੁਈਨਸਲੈਂਡ ਦਾ ਜਿਹੜਾ ਇਸ ਟਾਈਮ ਓਪਨ ਹੋਇਆ ਉਹਦੇ ਲਈ ਤੁਸੀਂ ਐਲੀਜੀਬਲ ਨਹੀਂ ਹੈਗੇ। ਕੁਈਨਸਲੈਂਡ ਦੇ ਵਿੱਚ ਵੱਖ-ਵੱਖ ਸਟਰੀਮਸ ਨੇਗੀਆਂ ਜਿਹੜੀਆਂ ਇੱਥੇ ਚੱਲਦੀਆਂ ਨੇਗੀਆਂ ਸਟੇਟ ਨੋਮੀਨੇਸ਼ਨ ਪ੍ਰੋਗਰਾਮ ਵਾਸਤੇ। ਉਹਨਾਂ ਦੇ ਵਿੱਚ ਇਸ ਟਾਈਮ ਅਗਰ ਆਪਾਂ ਕਹਿ ਲਈਏ ਕਿ ਇੱਕ ਸਟਰੀਮ ਹੈ ਵਰਕਿੰਗ ਇਨ ਕੁਈਨਸਲੈਂਡ, ਸਿਰਫ ਉਹ ਹੀ ਖੁੱਲੀ ਹੈ ਜਿਹਦੇ ਵਿੱਚ ਕਿ ਤੁਸੀਂ ਇੱਥੇ ਆਓ ਤੇ ਕੰਮ ਕਰੋ। ਇੱਕ ਵਰਕਿੰਗ ਇਨ ਕੁਈਨਸਲੈਂਡ ਖੁੱਲੀ ਹੈ, ਇੱਕ SBO ਸਟਰੀਮ ਇੱਥੇ ਰੱਖੀ ਹੋਈ ਹੈ ਕੁਈਨਸਲੈਂਡ ਗਵਰਨਮੈਂਟ ਨੇ। ਬੜਾ ਵਧੀਆ ਪ੍ਰੋਗਰਾਮ ਹੈ ਉਹ, ਉਹਦੇ 'ਚ ਉਹਨੂੰ ਸਮਾਲ ਬਿਜ਼ਨਸ ਓਨਰ ਪ੍ਰੋਗਰਾਮ ਬੋਲਦੇ ਨੇ, ਜਿਹਦੇ ਵਿੱਚ ਜਿਹੜੇ ਐਪਲੀਕੈਂਟਸ ਨੇਗੇ ਉਹਨਾਂ ਨੇ $1 ਲੱਖ ਇਨਵੈਸਟ ਕਰਨਾ ਹੈ। ਮਤਲਬ ਇੱਕ ਗੁੱਡ ਅਪਰਚੁਨਿਟੀ ਹੈ ਜਿਹੜੇ ਬੰਦੇ ਐਂਟਰਪ੍ਰੈਨਰ ਬਣਨਾ ਚਾਹੁੰਦੇ ਨੇ ਜਾਂ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇਗੇ। ਸੋ ਉਹਨਾਂ ਵਾਸਤੇ ਵੀ ਉਹ ਜਿਹੜੀ ਅਪਰਚੁਨਿਟੀ ਹੈ, ਉਹ ਪ੍ਰੋਗਰਾਮ ਵੀ ਇਸ ਟਾਈਮ ਓਪਨ ਹੈਗਾ। ਸੋ ਇਹ ਜਿਹੜਾ ਪ੍ਰੋਗਰਾਮ ਹੈ 1 ਹਫ਼ਤਾ ਓਪਨ ਰਹਿਣਾ, ਬਟ SBO ਵਾਲਾ ਜਿਹੜਾ ਪ੍ਰੋਗਰਾਮ ਆਪਾਂ ਗੱਲ ਕਰ ਰਹੇ ਹਾਂ ਉਹ ਲੰਬਾ ਸਮਾਂ ਓਪਨ ਰਹੂਗਾ, ਉਹ ਪਹਿਲਾਂ ਵੀ ਬੰਦ ਨਹੀਂ ਸੀਗਾ। 491 ਅਗਰ ਤੁਸੀਂ ਕੁਈਨਸਲੈਂਡ ਦੇ ਵਿੱਚ ਕੰਮ ਕਰ ਰਹੇ ਹੋਗੇ ਇਸ ਟਾਈਮ ਪਿਛਲੇ 3 ਮਹੀਨਿਆਂ ਤੋਂ, ਤਾਂ ਉਹਨਾਂ ਲਈ ਇਹ ਪ੍ਰੋਗਰਾਮ ਬੇਸਿਕਲੀ ਓਪਨ ਕੀਤਾ ਹੈਗਾ ਕੁਈਨਸਲੈਂਡ ਗਵਰਨਮੈਂਟ ਨੇ ਬੇਸਿਕਲੀ ਜੀ। ਜਿੱਦਾਂ ਤੁਸੀਂ ਦੱਸਿਆ ਵੀ ਕੁਈਨਸਲੈਂਡ ਦੇ ਵਿੱਚ ਹੋਣਾ ਚਾਹੀਦਾ ਜੀ, ਮੰਨ ਲਓ ਕਿ ਇੱਥੇ ਉਹ ਸਾਰਾ ਕੰਮ ਦਾ ਐਕਸਪੀਰੀਅੰਸ ਜੋ ਇੱਥੇ ਦਾ ਹੋਣਾ ਚਾਹੀਦਾ, ਜਾਂ ਵੀ ਇੱਥੇ ਮੂਵ ਰੀਸੈਂਟਲੀ ਹੋਇਆ ਆ ਉਹ ਕਰ ਸਕਦਾ ਜੀ। ਇਹਦੇ 'ਚ ਜਿਹੜੀ ਕੰਮ ਵਾਲੀ ਕੰਡੀਸ਼ਨ ਹੈਗੀ ਉਹ 491 ਇੱਕ ਰੀਜਨਲ ਵੀਜ਼ਾ ਹੈਗਾ, ਜਿਹਦੇ ਵਿੱਚ ਤੁਸੀਂ ਰੀਜਨਲ ਦੇ ਵਿੱਚ ਹੋਣੇ ਚਾਹੀਦੇ ਹੋਗੇ। ਰੀਜਨਲ ਦੇ ਵਿੱਚ ਆਪਾਂ ਅਗਰ ਗੱਲ ਕਰੀਏ ਤਾਂ ਬ੍ਰਿਸਬੇਨ, ਜਿਹੜਾ ਗ੍ਰੇਟਰ ਬ੍ਰਿਸਬੇਨ ਦਾ ਏਰੀਆ, ਬ੍ਰਿਸਬੇਨ ਹੋ ਗਿਆ, ਆਪਣਾ ਇਪਸਵਿਚ ਹੋ ਗਿਆ। ਸੋ ਇਹ ਜਿਹੜਾ ਥੋੜਾ ਜਿਹਾ ਏਰੀਆ ਹੈਗਾ 40-45 ਕਿਲੋਮੀਟਰ ਦਾ ਜਿਹੜਾ ਰੇਡੀਅਸ ਹੈ, ਇਹਨੂੰ ਛੱਡ ਕੇ ਪ੍ਰੀਟੀ ਮੱਚ ਸਾਰਾ ਜਿਹੜਾ ਕੁਈਨਸਲੈਂਡ ਆ ਉਹ ਰੀਜਨਲ ਹੈ। ਉਹ ਰੀਜਨਲ 2 ਭਾਗਾਂ ਦੇ ਵਿੱਚ ਵੰਡਿਆ ਹੋਇਆ, ਪਰ ਇਹ 491 ਵੀਜ਼ੇ ਵਾਸਤੇ ਉਹ ਸਾਰਾ ਹੀ ਪ੍ਰੀਟੀ ਮੱਚ ਰੀਜਨਲ ਹੈਗਾ, ਭਾਵੇਂ ਉਹ 2 ਅਲੱਗ-ਅਲੱਗ ਸੈਕਸ਼ਨ ਨੇਗੇ, ਬਟ ਹੈ ਉਹ ਸਾਰਾ ਇਹਦੇ ਵਿੱਚ ਹੀ ਆਉਂਦਾ 491 ਵਾਸਤੇ। ਸੋ ਅਗਰ ਤੁਸੀਂ ਪਿਛਲੇ 3 ਮਹੀਨਿਆਂ ਤੋਂ ਕੁਈਨਸਲੈਂਡ ਦੇ ਵਿੱਚ ਕੰਮ ਕਰ ਰਹੇ ਹੋਗੇ ਤਾਂ ਤੁਸੀਂ ਇਹਦੇ 'ਚ ਅਪਲਾਈ ਕਰ ਸਕਦੇ ਹੋ ਬੇਸਿਕਲੀ। ਸੋ ਤੁਹਾਡੇ ਮੈਂ ਕੁਐਸਚਨ ਦਾ ਆਨਸਰ ਕਰਦਾ ਕਿ ਪਿਛਲੇ 3 ਮਹੀਨਿਆਂ ਤੋਂ ਕੁਈਨਸਲੈਂਡ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਕੰਮ ਕਰਦੇ ਹੋਣੇ ਚਾਹੀਦੇ ਪਿਛਲੇ 3 ਮਹੀਨਿਆਂ ਤੋਂ ਜੀ। ਤੁਸੀਂ 491 ਵੀਜ਼ਾ ਦੀ ਗੱਲ ਕੀਤੀ ਆ, ਸਾਡੇ ਦੋਸਤ ਇਹਦੇ ਬਾਰੇ ਪੁੱਛ ਰਹੇ ਆ ਕਿ 491 ਜਿਹੜਾ ਵੀਜ਼ਾ ਆ ਇਹ ਕੀ ਆ,
ਤੇ ਕਿਹਨਾਂ ਲਈ ਓਪਨ ਬੇਸਿਕਲੀ 491 ਵੀਜ਼ਾ ਇੱਕ ਸਕਿਲਡ ਮਾਈਗ੍ਰੇਸ਼ਨ ਦੇ ਅੰਡਰ ਆਉਂਦਾ ਵੀਜ਼ਾ, ਜਿਹਦੇ ਚ 189 ਤਿੰਨ ਕੈਟਾਗਰੀਜ਼ ਨੇ, ਉਹਦੇ ਚ ਸਕਿਲਡ ਮਾਈਗ੍ਰੇਸ਼ਨ ਚ 189 190 ਤੇ 491। ਜਿਹੜੇ 190 ਤੇ 189 ਹੈ ਉਹ ਪਰਮਾਨੈਂਟ ਵੀਜ਼ੇ ਨੇ ਜੀ। ਜਿਹੜਾ 491 ਹੈ ਇਹਨੂੰ ਪ੍ਰੋਵੀਜ਼ਨਲ ਵੀਜ਼ਾ ਬੋਲਿਆ ਜਾਂਦਾ। ਸੋ ਮੈਂ ਤਾਂ ਇਹਨਾਂ ਨੂੰ ਆਲਮੋਸਟ ਜਿਵੇਂ ਆਪਾਂ ਕਹਿੰਦੇ ਨੇ ਵੀ ਕੱਚੀ PR ਹੈ ਉਹ ਜੀ। ਤੇ ਉਹਦੇ ਵਿੱਚ ਇੱਕ ਪਾਥਵੇ ਬਣਿਆ ਹੁੰਦਾ ਹੈ, 5 ਸਾਲ ਦਾ ਆਪਾਂ ਨੂੰ ਵੀਜ਼ਾ ਮਿਲਦਾ, 3 ਸਾਲਾਂ ਦੇ ਬਾਅਦ ਆਪਾਂ ਉਹਨੂੰ PR ਪਾ ਸਕਦੇ ਹਾਂ। ਉਹਦੀਆਂ ਕੁਝ ਕੰਡੀਸ਼ਨਸ ਨੇਗੀਆਂ ਜਿਹਦੇ ਵਿੱਚ ਇਹ ਹੈ ਕਿ ਤੁਸੀਂ ਉਹ 3 ਸਾਲ ਆ ਜਿਹੜਾ ਉਹ ਰੀਜਨਲ ਏਰੀਆ ਦੇ ਵਿੱਚ ਰਹਿਣਾ ਹੈ, ਉੱਥੇ ਕੰਮ ਕਰਨਾ। ਜੇ ਕੁਝ ਪੜ੍ਹਨਾ ਵੀ ਹੈ ਜਾਂ ਤੁਹਾਡੇ ਬੱਚਿਆਂ ਨੇ ਵੀ ਪੜ੍ਹਨਾ ਹੈਗਾ ਤਾਂ ਉਹ ਸਾਰਾ ਰੀਜਨਲ ਏਰੀਆ ਦੇ ਵਿੱਚ ਹੀ ਕਰਨਾ ਤੁਸੀਂ। ਅੱਛਾ, ਠੀਕ ਹੈ। ਉਹ 3 ਸਾਲਾਂ ਦੇ ਵਿੱਚ ਤੁਸੀਂ ਆਪਣੀ ਇਨਕਮ ਦਿਖਾਉਣੀ ਹੈ 53,900 ਜੀ ਪਰ ਈਅਰ। ਇੱਕ ਬੰਦੇ ਦੀ ਇਨਕਮ ਦਿਖਾਉਣੀ ਹੈ, ਭਾਵੇਂ ਉਹ ਪ੍ਰਾਇਮਰੀ ਐਪਲੀਕੈਂਟ ਦੀ ਹੋਵੇ ਭਾਵੇਂ ਉਹ ਸੈਕੰਡਰੀ ਐਪਲੀਕੈਂਟ, ਦੋਨਾਂ ਦੇ ਵਿੱਚੋਂ ਕੋਈ ਵੀ ਦਿਖਾ ਸਕਦਾ। ਮੰਨ ਲਓ ਹੁਣ ਇਸ ਜਿਹੜਾ ਪਹਿਲਾ ਵੀਜ਼ਾ ਲਾਉਂਦੇ ਨੇ 491, ਉਹਦੇ ਵਿੱਚ ਕੋਈ ਇੱਕ ਜਿਹੜਾ ਪ੍ਰਾਇਮਰੀ ਐਪਲੀਕੈਂਟ ਆ ਉਹ ਵਾਈਫ ਸੀ, ਤੇ ਉਸ ਤੋਂ ਬਾਅਦ ਉਹ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ, ਹਾਈਪੋਥੈਟੀਕਲ ਐਗਜ਼ਾਮਪਲ ਲੈਂਦੇ ਹਾਂ, ਉਹ ਪ੍ਰੈਗਨੈਂਟ ਹੋ ਗਏ ਤੇ ਉਹ ਕੰਮ ਨਹੀਂ ਕਰ ਸਕੇ 491 ਤੋਂ ਬਾਅਦ, ਪਰ ਹਸਬੈਂਡ ਨੇ ਕੰਮ ਕੀਤਾ ਤੇ ਉਹਨਾਂ ਨੇ ਉਹ ਜਿਹੜੇ 54,000 ਪੈਸੇ ਕਮਾਏ 3 ਸਾਲਾਂ ਲਈ, ਤਾਂ ਉਹ ਅੱਗੇ ਜਾ ਕੇ ਪ੍ਰਾਇਮਰੀ ਐਪਲੀਕੈਂਟ ਬਣ ਕੇ ਸਾਰੇ ਪਰਿਵਾਰ ਦੀ PR ਕਰਵਾ ਸਕਦੇ ਨੇ ਬੇਸਿਕਲੀ। ਅੱਛਾ, ਇਹ ਵੀ ਚਲੋ ਬਹੁਤ ਵਧੀਆ ਆ। ਤੇ ਮੰਜੂ ਗਰਗ ਜੀ ਉਹ ਵੀ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੁਛ ਇਹੀ ਇਸੇ ਕੁਈਨਜ਼ਲੈਂਡ ਪ੍ਰੋਗਰਾਮ ਸਕਿਲਡ ਦੇ ਨਾਲ ਹੀ ਆਪਾਂ ਰਿਲੇਟਡ ਕੁਛ ਕੁਐਸਚਨਸ ਹੈਗੇ ਆ। ਕੁਛ ਇਹਨਾਂ ਨੇ ਆਕੂਪੇਸ਼ਨਸ ਐਡ ਕੀਤੀਆਂ ਭੰਗੂ ਸਾਹਿਬ ਕੋਈ ਸਪੈਸ਼ਲ ਕੈਟੇਗਰੀਜ਼ ਦੇ ਵਿੱਚ। ਜੀ ਬਿਲਕੁਲ, ਕਿਉਂਕਿ ਜਦੋਂ ਦਾ ਇਹ ਕਰੋਨਾ ਵਾਲਾ ਮਤਲਬ ਆਪਾਂ ਦੇਖ ਲਓ ਪਿਛਲੇ ਸਾਲ ਤੋਂ ਚੱਲਿਆ ਹੋਇਆ ਇਹ ਪ੍ਰੋਗਰਾਮ, ਇਹਦੇ ਵਿੱਚ ਆਪਾਂ ਸ਼ੁਰੂ ਦੇ ਵਿੱਚ ਕੀ ਹੋਇਆ ਕਿ ਜਿਹੜੀ ਹਸਪੀਟੈਲਿਟੀ ਇੰਡਸਟਰੀ ਸੀਗੀ ਜੀ, ਸਭ ਤੋਂ ਵੱਧ ਸਫਰ ਕੀਤਾ ਉਹਨਾਂ ਨੇ ਜੀ। ਜਦੋਂ ਸਟਾਰਟ ਹੋਇਆ 2000 ਆਪਣੇ ਲਾਸਟ 20 ਦੇ ਵਿੱਚ ਮਾਰਚ ਦੇ ਵਿੱਚ, ਸਭ ਤੋਂ ਪਹਿਲਾਂ ਜਿਹੜੀ ਇੰਡਸਟਰੀ ਪ੍ਰਭਾਵਿਤ ਹੋਈ ਹੈ ਸਭ ਤੋਂ ਵੱਧ ਹਸਪੀਟੈਲਿਟੀ ਇੰਡਸਟਰੀ ਦੇ ਉੱਤੇ ਫਰਕ ਪਿਆ। ਕਿਉਂਕਿ ਜਦੋਂ ਬੰਦ ਹੁੰਦਾ ਸੀ, ਕੋਈ ਵੀ ਲੋਕਡਾਊਨ ਕਰਦੇ ਸੀਗੇ, ਉਹ ਕਹਿੰਦੇ ਸੀ ਜੀ ਬੰਦ ਕਰ ਦਿਓ ਸਾਰੇ ਜੀ, ਮਤਲਬ ਆਪਣੇ ਕੁੰਡੇ ਜਿੰਦੇ ਲਾਓ ਤੇ ਘਰਾਂ ਨੂੰ ਬੈਠ ਜਾ ਕੇ ਨਾ। ਸੋ ਹਸਪੀਟੈਲਿਟੀ ਇੰਡਸਟਰੀ ਦੇ ਵਿੱਚ ਉਦੋਂ ਬੜਾ ਉਹ ਜਿਹੜਾ ਉਹ ਚੱਕਰ ਪਿਆ ਉਹਦੇ, ਉਹ ਜਿਹੜੀ ਹਸਪੀਟੈਲਿਟੀ ਇੰਡਸਟਰੀ ਹੈ ਉਹ ਸਕਿਲਡ ਵਰਕਰਸ ਦੇ ਉੱਤੇ ਜਿਹੜੇ ਆਫਸ਼ੋਰ ਤੋਂ ਆਉਂਦੇ ਨੇ ਇੱਥੇ, ਜਾਂ ਕਹਿ ਲਓ ਵੀ 482 ਵੀਜ਼ਾ ਜਾਂ ਹੋਰ ਇਦਾਂ ਦੇ ਜਿਹੜੇ EMPLOYER ਸਪਾਂਸਰਡ ਵੀਜ਼ੇ ਨੇ, ਸੋ ਇਦਾਂ ਦੇ ਕਈ ਵੀਜ਼ਿਆਂ ਦੇ ਉੱਤੇ ਬਹੁਤ ਨਿਰਭਰ ਕਰਦੀ ਹੈ। ਮਤਲਬ ਉਹ ਫੋਰਨਰਸ ਦੇ ਉੱਤੇ ਬਹੁਤ ਨਿਰਭਰ ਕਰਦੀ ਹੈ ਜਿਹੜੀ ਹਸਪੀਟੈਲਿਟੀ ਇੰਡਸਟਰੀ ਹੈ। ਈਵਨ ਕਈ ਤਾਂ ਜਿਹੜੇ ਇੱਕ ਹੌਲੀਡੇ ਵਰਕਿੰਗ ਵੀਜ਼ਾ ਜਾਂ ਵਰਕਿੰਗ ਹੌਲੀਡੇ ਵੀਜ਼ਾਜ਼ ਨੇਗੇ, ਉਹਦੇ ਜਿਹੜੇ ਬੈਕਪੈਕਰ ਆਉਂਦੇ ਨੇਗੇ, ਉਹ ਬਹੁਤਾ ਜਿਹੜੇ ਇਦਾਂ ਦੇ ਕੰਮ ਕਰਦੇ ਜਿੱਦਾਂ ਆਪਣੇ ਵੇਟ ਸਟਾਫ ਦੇ ਤੌਰ ਤੇ ਕੰਮ ਕਰ ਲਿਆ ਉਹਨਾਂ ਨੇ, ਹਸਪੀਟੈਲਿਟੀ ਇੰਡਸਟਰੀ ਦੇ ਵਿੱਚ ਕਾਫੀ ਕੰਮ ਕਰਦੇ ਆ ਉਹ। ਰੈਸਟੋਰੈਂਟ ਮੈਨੇਜਰ ਆ ਕੇ ਲੱਗ ਜਾਂਦੇ ਨੇ, ਜਿਹੜੇ ਕੁੱਕ ਸ਼ੈਫ ਹੁੰਦੇ ਨੇ ਆ ਕੇ ਕੁੱਕ ਜਾਂ ਸ਼ੈਫ ਦਾ ਕੰਮ ਕਰਦੇ ਨੇ। ਸੋ ਉਸ ਦੇ ਉੱਤੇ ਇੰਡਸਟਰੀ ਬਹੁਤ ਰਿਲਾਇੰਟ ਸੀਗੀ। ਸ਼ੁਰੂ ਦੇ ਵਿੱਚ ਜਦੋਂ ਬੰਦ ਹੋਇਆ ਤਾਂ ਈਵਨ ਕਈ ਬੰਦਿਆਂ ਦੀ ਇਹਦੇ ਵਿੱਚ ਜੌਬ ਵੀ ਗਈ ਹੈਗੀ, ਬੜਾ ਮਤਲਬ ਸ਼ੁਰੂ 'ਚ ਇਦਾਂ ਦੇ ਹਾਲਾਤ ਬਣੇ ਨੇ। ਪਰ ਹੌਲੀ ਜਿਉਂ-ਜਿਉਂ ਕਰੋਨਾ ਨੇ ਆਪਦਾ ਰੰਗ ਫੜਿਆ ਤੇ ਹਾਲਾਤ ਚੇਂਜ ਹੁੰਦੇ ਗਏ, ਇੰਟਰਨੈਸ਼ਨਲ ਬਾਰਡਰ ਸੀ ਜਿਹੜੇ ਉਹ ਬੰਦ ਹੋ ਗਏ, ਤੇ ਹੌਲੀ ਜਿਹੜੀ ਇਹ ਇੰਡਸਟਰੀ ਸੀ ਇਹਦੇ ਵਿੱਚ ਕਾਮਿਆਂ ਦੀ ਘਾਟ ਹੋਣੀ ਸ਼ੁਰੂ ਹੋ ਗਈ ਜੀ। ਠੀਕ ਹੈ, ਉਹ ਕਿਉਂ ਹੋਈ? ਕਿਉਂਕਿ ਮੈਨੂੰ ਦੱਸ ਸਕਿਆ ਬਾਹਰੋਂ ਕੋਈ ਬੁਲਾ ਨਹੀਂ ਸਕਦਾ, ਨਾ ਕੋਈ ਬੈਕਪੈਕਰ ਆ ਰਿਹਾ, ਨਾ ਕੋਈ EMPLOYER ਸਪਾਂਸਰਡ ਵੀਜ਼ਿਆਂ ਦੇ ਉੱਤੇ ਇੱਥੇ ਆ ਰਹੇ ਨੇ। ਜਿਹੜੀ ਇੰਟਰਨਲ ਸੀਗੇ ਉਹ ਬੰਦੇ ਹੁਣ ਮਤਲਬ ਕਈ ਬੰਦੇ ਜੌਬ ਵੀ ਛੱਡ ਦਿੰਦੇ ਆ, ਜਾਂ ਉਹ ਇੰਡਸਟਰੀ ਨੂੰ ਕੋਪ ਅਪ ਨਹੀਂ ਕਰ ਸਕਦੀ ਉਹਨਾਂ ਦੇ ਨਾਲ, ਹੈ ਨਾ, ਕਿਉਂਕਿ ਉਹ ਮਤਲਬ ਇੱਕ ਨੰਬਰ ਹੈ, ਇੱਕ ਲਿਮਟਿਡ ਨੰਬਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਸ਼ੈਫ ਨੇ ਜਾਂ ਕੁੱਕ ਨੇਗੇ, ਇੱਕ ਲਿਮਟਿਡ ਨੰਬਰ ਦੇ ਵਿੱਚ ਨੇਗੇ। ਸੋ ਜਦੋਂ ਉਹ ਘਾਟ ਮਹਿਸੂਸ ਹੋਣੀ ਸ਼ੁਰੂ ਹੋਈ ਤਾਂ ਓਬਵੀਅਸਲੀ ਜਿਹੜੀ ਇੰਡਸਟਰੀ ਲੀਡਰ ਸੀਗੇ ਜਾਂ ਜਿਹੜੇ ਇੰਡਸਟਰੀ ਦੇ ਨੁਮਾਇੰਦੇ ਸੀਗੇ, ਉਹਨਾਂ ਨੇ ਸਰਕਾਰ ਤੱਕ ਇਹ ਆਪਦੀ ਗੁਹਾਰ ਲਾਈ ਕਿ ਸਾਨੂੰ ਬੰਦੇ ਚਾਹੀਦੇ ਨੇ, ਸਾਡਾ ਤਾਂ ਕੰਮ ਨਹੀਂ ਚੱਲ ਰਿਹਾ। ਇਨਫੈਕਟ ਤੁਸੀਂ ਅੱਜ ਦੀ ਡੇਟ ਦੇ ਵਿੱਚ ਮੈਨੂੰ ਹਫਤੇ ਦੇ ਵਿੱਚ 1-2 ਬੰਦਿਆਂ ਦੇ ਇੱਦਾਂ ਦੇ ਫੋਨ ਆਉਂਦੇ ਨੇ ਕਿ ਆਪਣੇ ਸਾਨੂੰ ਰਿਕਰੂਟਮੈਂਟ ਏਜੰਸੀਆਂ ਦੇ ਸਾਨੂੰ ਫੋਨ ਆਉਂਦੇ ਨੇ ਕਿ ਸਾਨੂੰ ਬੰਦੇ ਚਾਹੀਦੇ ਨੇ, ਸਾਨੂੰ ਬੰਦੇ ਦਿਓ, ਇੱਥੇ ਸਾਡੇ ਮਤਲਬ ਘਾਟ ਹੈਗੀ ਹੈ ਨਾ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਨੇ। ਇੱਕ ਅਸੀਂ ਉਹਦੇ 'ਤੇ ਪ੍ਰੋਗਰਾਮ ਵੀ ਆਪਾਂ ਕੀਤਾ ਸੀਗਾ 3-4 ਹਫ਼ਤੇ ਪਹਿਲਾਂ, ਇੱਕ ਰეკਮੈਂਡੇਸ਼ਨਸ ਵੀ ਆਈਆਂ ਸੀਗੀਆਂ ਕੁਝ ਪਿੱਛੇ ਜੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਸਪੀਟੈਲਿਟੀ ਇੰਡਸਟਰੀ ਦੇ ਵਿੱਚ ਸ਼ੈਫ ਹੋ ਗਏ, ਕੁੱਕ ਹੋ ਗਏ, ਇਹਨਾਂ ਨੂੰ ਕ੍ਰਿਟੀਕਲ ਲਿਸਟ ਦੇ ਵਿੱਚ ਪਾਓ ਕਿਉਂਕਿ ਇੰਨੀ ਇਸ ਟਾਈਮ ਘਾਟ ਹੋ ਰਹੀ ਹੈ। ਸੋ ਉਸ ਰეკਮੈਂਡੇਸ਼ਨ ਨੂੰ ਆਈ ਥਿੰਕ ਸੁਣਿਆ ਹੈਗਾ, ਮਤਲਬ ਹਾਲੇ ਤੱਕ ਉਹਨਾਂ ਨੇ ਓਫੀਸ਼ੀਅਲੀ ਉਹਨੂੰ ਬਣਾਇਆ ਤਾਂ ਨਹੀਂ ਹੈਗਾ ਐਜ਼ ਏ ਮਤਲਬ ਲਿਸਟ ਦੇ ਵਿੱਚ ਨਹੀਂ ਲੈ ਕੇ ਆਂਦਾ, ਪਰ ਨਿਊ ਸਾਊਥ ਵੇਲਜ਼ ਨੇ ਵੀ ਪਿੱਛੇ ਜੇ ਆਪਣੀ ਲਿਸਟ ਅਪਡੇਟ ਕੀਤੀ, ਉਹਦੇ 'ਚ ਉਹਨਾਂ ਨੇ ਸ਼ੈਫ, ਕੁੱਕ, ਰੈਸਟੋਰੈਂਟ ਮੈਨੇਜਰ ਨੂੰ ਲੈ ਕੇ ਆਏ ਨੇ। ਉਸੇ ਤਰਜ਼ ਦੇ ਉੱਤੇ ਉਸੇ ਮਤਲਬ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਈਨਜ਼ਲੈਂਡ ਗੌਰਮੈਂਟ ਨੇ 4 ਆਕੂਪੇਸ਼ਨਸ ਐਡ ਕੀਤੀਆਂ ਨੇ, ਜਿਹਦੇ ਵਿੱਚ ਸ਼ੈਫ ਨੇਗੇ, ਕੁੱਕ ਨੇਗੇ, ਰੈਸਟੋਰੈਂਟ ਮੈਨੇਜਰ ਆ, ਤੇ ਅਕਮੋਡੇਸ਼ਨ ਐਂਡ ਹਸਪੀਟੈਲਿਟੀ ਮੈਨੇਜਰ ਹੁੰਦੇ ਨੇ, ਜਿਹੜੇ ਕਿ ਜਿੱਦਾਂ ਮੋਟਲਾਂ ਦੇ ਵਿੱਚ ਤੁਸੀਂ ਕਹ ਲਓ ਉਹਨਾਂ ਦੀ ਲੋੜ ਹੁੰਦੀ ਹੈ ਮੈਨੇਜਰ, ਜਿਸ 'ਚ ਅਕਮੋਡੇਸ਼ਨ ਵੀ ਹੁੰਦੀ ਹੈ ਤੇ ਉੱਥੇ ਥੋੜ੍ਹੇ ਬਹੁਤ ਰੈਸਟੋਰੈਂਟ ਦਾ ਵੀ ਕੰਮ ਹੁੰਦਾ। ਸੋ ਅਕਮੋਡੇਸ਼ਨ ਐਂਡ ਹਸਪੀਟੈਲਿਟੀ ਮੈਨੇਜਰ ਹੁੰਦੇ ਨੇ, ਉਹ ਵੀ ਇੱਕ ਆਕੂਪੇਸ਼ਨ ਹੈਗੀ। ਸੋ ਇਹ 4 ਜਿਹੜੀਆਂ ਆਕੂਪੇਸ਼ਨਾਂ ਨੇ ਉਹ ਸਪੈਸ਼ਲ ਤੌਰ ਦੇ ਉੱਤੇ
ਇਸ ਵਾਰ ਜਿਹੜੀ 7 ਦਿਨ ਲਈ ਪ੍ਰੋਗਰਾਮ ਖੋਲ੍ਹਿਆ ਇਹਦੇ ਵਿੱਚ ਐਡ ਕੀਤੀਆਂ ਨੇ ਉਹ 4 ਓਕੂਪੇਸ਼ਨਸ। ਜਾਨੀ ਕੁੱਕਰੀ ਇੱਕ ਵਾਰੀ ਫਿਰ ਹਾਈਲਾਈਟ ਦੇ ਵਿੱਚ ਹੈ ਜੀ। ਦੇਖੋ ਸ਼ੁਰੂ ਤੋਂ ਕੁੱਕਰੀ ਇਦਾਂ ਹੀ ਰਹੀ ਹੈ। ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਲੋਕ ਇਸ ਜਿਹੜੀ ਓਕੂਪੇਸ਼ਨ ਹੈ ਇਹਦੇ ਵਿੱਚ ਬਹੁਤਾ ਲੰਮਾ ਸਮਾਂ ਤੱਕ ਟਿਕਦੇ ਨਹੀਂ ਜੀ। ਆਪਣਾ ਪ੍ਰੋਫੈਸ਼ਨ ਬੜੀ ਜਲਦੀ ਚੇਂਜ ਕਰਦੇ ਆ। ਕਈ ਮੇਰੇ ਆਪਣੇ ਜਾਣਕਾਰ ਵੀ ਨੇ ਜਾਂ ਵੀਰ ਭਰਾ ਨੇਗੇ, ਭੈਣਾਂ ਨੇਗੀਆਂ, ਉਹ PR ਲੈ ਕੇ ਤੇ ਮੁੜ ਕੇ ਉਹ ਸ਼ੈਫ ਦਾ ਕੰਮ ਜਾਂ ਕੁੱਕ ਦਾ ਕੰਮ ਨਹੀਂ ਕਰਦੇ, ਉਹ ਕੋਈ ਆਪਣੇ ਪ੍ਰੋਫੈਸ਼ਨ ਚੇਂਜ ਕਰ ਲੈਂਦੇ ਆ ਜੀ। ਸੋ ਬੇਸਿਕਲੀ ਹੋ ਕੀ ਰਿਹਾ ਹੈ, ਜਦੋਂ ਇਨਪੁਟ ਹੁੰਦੀ ਹੈਗੀ ਉਦੋਂ ਤਾਂ ਕਹਿ ਦਿੰਦੇ ਵੀ ਇੰਨੇ ਬੰਦੇ ਪੜ੍ਹ ਰਹੇ ਨੇ, ਇੰਨੇ ਬੰਦਿਆਂ ਨੂੰ PR ਮਿਲ ਗਈ, ਇੰਨੇ ਬੰਦਿਆਂ ਨੇ ਆਪਣਾ ਪ੍ਰੋਗਰਾਮ ਕਰ ਲਿਆ ਨਾ। ਬਟ ਜਦੋਂ ਐਕਚੁਅਲ ਦੇ ਵਿੱਚ ਕੀ ਹੁੰਦਾ, ਸਾਲ 2 ਸਾਲ ਬਾਅਦ ਜਦੋਂ ਡਾਟਾ ਰਿਵਾਈਜ਼ ਹੁੰਦਾ ਹੈ, ਉਹ ਜਿਹੜੇ ਬੰਦਿਆਂ ਨੇ ਉਸ ਪ੍ਰੋਫੈਸ਼ਨ ਦੇ ਵਿੱਚ ਉਦੋਂ PR ਲਈ ਸੀਗੀ ਉਦੋਂ ਪ੍ਰੋਫੈਸ਼ਨ 'ਚ ਕੰਮ ਹੀ ਨਹੀਂ ਕਰ ਰਹੇ। ਸੋ ਜਿਹੜੀ ਉਹ ਘਾਟ ਆ ਉਹ ਜਿਉਂ ਦੀ ਤਿਉਂ ਬਣੀ ਹੋਈ ਆ। ਉਹ ਨੰਬਰਸ ਨੇ ਜਿਹੜੇ ਉਹ ਤਾਂ ਉਹਨੂੰ ਜਾ ਹੀ ਨਹੀਂ ਰਹੇ, ਕਿਉਂਕਿ ਲੋਕ ਪ੍ਰੋਫੈਸ਼ਨ ਦੇ ਵਿੱਚ ਚਰਨੀ ਰੇਟ ਬਹੁਤ ਜ਼ਿਆਦਾ ਹੈਗਾ ਜੀ। ਜੀ ਬਿਲਕੁਲ। ਤੇ ਅਮਨਦੀਪ ਵਰਮਾ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੁਹਾਨੂੰ, ਬਹੁਤ ਬਹੁਤ ਧੰਨਵਾਦ ਅਮਨਦੀਪ ਵਰਮਾ ਜੀ। ਤੇ ਬੰਟੀ ਢੱਡਾ ਜੀ, ਢੱਡੇ ਜੀ ਸਾਡੇ ਨਾਲ ਜੁੜੇ ਆ। ਉਹਨਾਂ ਨੇ ਪੁੱਛਿਆ ਵੀ 489 ਵੀਜ਼ਾ ਇਹ ਇੰਡੀਆ ਤੋਂ ਬਾਰਡਰ ਜਦੋਂ ਕਦੋਂ ਖੁੱਲ੍ਹਣਾ ਇਹ 489 ਵੀਜ਼ਾ ਓਪਨ ਬਾਰਡਰਸ ਫਰੋਮ ਇੰਡੀਆ ਜੀ। ਬੰਟੀ ਜੀ, ਜਿਹੜਾ 489 ਵੀਜ਼ਾ ਇਹ ਬੰਦ ਹੋ ਚੁੱਕਿਆ ਹੈਗਾ। 489 ਵੀਜ਼ਾ ਪਹਿਲਾਂ ਹੁੰਦਾ ਸੀਗਾ, 489 ਵੀਜ਼ੇ ਨੂੰ ਬੰਦ ਕਰਕੇ ਉਹਨਾਂ ਨੇ 491 ਚਲਾਇਆ ਹੈਗਾ। ਅੱਛਾ। ਸੋ ਉਹ ਜਿਹੜਾ ਵੀਜ਼ਾ ਸੀਗਾ ਉਹ ਹੁਣ ਉਹਨਾਂ ਨੇ ਨਹੀਂ ਖੋਲ੍ਹਣਾ ਹੈਗਾ ਸਰਕਾਰ ਨੇ। ਅਗਰ ਤੁਸੀਂ ਇਹਦੀ ਐਪਲੀਕੇਸ਼ਨ ਲਾਈ ਹੋਈ ਹੈ ਤੇ ਹਲੇ ਡਿਸੀਜਨ ਨਹੀਂ ਆਇਆ ਤਾਂ ਉਹਦਾ ਡਿਸੀਜਨ ਡੈਫੀਨਿਟਲੀ ਆਊਗਾ। ਲੇਕਿਨ ਹੁਣ ਮਤਲਬ ਜਿਹੜੇ ਹਾਲਾਤ ਚੱਲ ਰਹੇ ਨੇ ਇਹਦੇ ਵਿੱਚ ਤੁਹਾਨੂੰ 491 ਤੇ ਦੇਖਣਾ ਚਾਹੀਦਾ, ਉਹ 'ਤੇ ਫੋਕਸ ਕਰਨਾ ਚਾਹੀਦਾ। ਉਹ ਕਦੋਂ ਖੁੱਲੂਗਾ ਉਹ ਆਪਾਂ ਜਿੱਦਾਂ ਕਿ ਪ੍ਰੋਗਰਾਮ ਦੇ ਸ਼ੁਰੂਆਤ ਦੌਰ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇਸ ਟਾਈਮ ਜਿਹੜਾ ਹਾਲਾਤ ਚੱਲ ਰਿਹਾ ਇੰਡੀਆ ਦੇ ਵਿੱਚ, ਜੋ ਹਾਲਾਤ ਬਣੇ ਹੋਏ ਨੇ, ਮੈਨੂੰ ਲੱਗਦਾ ਕਿ ਥੋੜ੍ਹਾ ਟਾਈਮ ਲੱਗੂਗਾ ਵੀ ਇਹ ਆਫਸ਼ੋਰ ਨੂੰ ਖੋਲ੍ਹਣਗੇ। ਆਪਾਂ ਇਕੱਲੇ ਇੰਡੀਆ ਦੀ ਗੱਲ ਨਹੀਂ, ਬਾਕੀ ਕੰਟਰੀਜ਼ ਦੇ ਵਿੱਚ ਵੀ, ਕਈ ਕੰਟਰੀਜ਼ ਦੇ ਵਿੱਚ ਇਸ ਟਾਈਮ ਹਾਲਾਤ ਕਾਫੀ ਮਾੜੇ ਚੱਲ ਰਹੇ ਨੇ। ਸੋ ਹੋ ਸਕਦਾ ਹੈ ਕਿ ਆਫਸ਼ੋਰ ਜਿਹੜਾ ਪ੍ਰੋਗਰਾਮ ਹੈ ਉਹਨੂੰ ਖੋਲ੍ਹਣ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜੇ। ਮੇ ਵੀ ਐਕਸਪੈਕਟੇਸ਼ਨ ਇਹ ਹੈ ਕਿ ਜੁਲਾਈ ਦੇ ਵਿੱਚ ਜਦੋਂ ਪ੍ਰੋਗਰਾਮ ਰਿਨਿਊ ਹੋਊਗਾ, ਰਿਵਾਈਜ਼ ਹੁੰਦਾ ਹੈਗਾ ਆਸਟ੍ਰੇਲੀਆ ਦੇ ਵਿੱਚ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਫਾਈਨੈਂਸ਼ੀਅਲ ਈਅਰ ਹੁੰਦਾ। ਸੋ ਉਦੋਂ ਨਵਾਂ ਪ੍ਰੋਗਰਾਮ ਸਟਾਰਟ ਹੋਊਗਾ, ਜਿਹੜਾ ਇਹਦੇ 'ਚ ਨਵੀਂ ਐਲੋਕੇਸ਼ਨ ਹੁੰਦੀ ਆ। ਉਮੀਦ ਤਾਂ ਇਹ ਹੈ ਕਿ ਉਦੋਂ ਸਟਾਰਟ ਹੋ ਜਾਊਗਾ। ਬਟ ਜੇ ਹਾਲਾਤ ਇਦਾਂ ਦੇ ਰਹੇ ਕਿ ਕਰੋਨਾ ਨਾ ਕੰਟਰੋਲ ਦੇ ਵਿੱਚ ਆਇਆ ਤਾਂ ਹੋ ਸਕਦਾ ਕਿ 2-4 ਮਹੀਨੇ ਉਹ ਥੋੜ੍ਹਾ ਬਹੁਤ ਲੇਟ ਵੀ ਹੋ ਸਕਦਾ ਉਹ ਪ੍ਰੋਗਰਾਮ। ਜੀ ਬਿਲਕੁਲ। ਖੈਰ ਕਾਫੀ ਉਹਦਾ ਸਵਾਲ ਇਕੱਠੇ ਹੋ ਗਏ ਆ। ਪਹਿਲਾਂ ਮਨਜੀਤ ਸਿੰਘ ਉਹਨਾਂ ਦਾ ਮੈਂ ਸਵਾਲ ਨਾਲ ਦੀ ਨਾਲ ਇਹਦੇ ਨਾਲ ਰਿਲੇਟਡ ਉਹਨਾਂ ਦਾ ਹੈਗਾ। ਉਹ ਕਹਿੰਦੇ ਵੀ ਆਫਸ਼ੋਰ ਜਿਹੜੇ ਵੀਜ਼ੇ ਪੈ ਰਹੇ ਆ ਜਾਂ ਪਾ ਕੇ ਜਿਹੜੇ ਗਏ ਹੋਏ ਆ ਬਾਹਰਲੀ ਕੰਟਰੀਜ਼ ਦੇ ਵਿੱਚ, ਉਹਨਾਂ ਦਾ ਕੀ ਅੱਗੇ ਹੈਗਾ ਕਿ ਕਦੋਂ ਤੱਕ ਹੋ ਸਕਦਾ ਆ ਕਲੀਅਰ, ਕਿ ਕਦੋਂ ਤੱਕ ਰਿਜ਼ਲਟ ਆ ਸਕਦੇ ਆ? ਇਹ PR ਵਾਲੇ ਜਿਹੜੇ ਵੀਜ਼ਿਆਂ ਦੀ ਗੱਲ ਕਰ ਰਹੇ ਨੇ ਜਾਂ ਟੈਂਪਰੇਰੀ ਵੀਜ਼ੇ ਦੀ ਗੱਲ ਕਰ ਰਹੇ ਨੇ? ਅਗਰ ਤਾਂ ਇਹ ਗੱਲ ਆਪਾਂ ਕਰ ਰਹੇ ਹਾਂਗੇ ਜਿਹੜਾ ਟੈਂਪਰੇਰੀ ਵੀਜ਼ਾ, ਜਿੱਦਾਂ ਕਿ ਸਟੂਡੈਂਟ ਵੀਜ਼ਾ ਹੋ ਗਿਆ, ਤਾਂ ਸਟੂਡੈਂਟ ਵੀਜ਼ਾਸ ਦੇ ਤਾਂ ਆਨਸਰ ਬੜੀ ਜਲਦੀ ਆ ਰਹੇ ਨੇ। 1.5-2 ਮਹੀਨੇ ਦੇ ਵਿੱਚ ਉਹਦੀ ਆਊਟਕਮ ਆ ਰਹੀ ਹੈ ਤੇ ਕਾਫੀ ਅੱਛੇ ਰਿਜ਼ਲਟ ਆ ਰਹੇ ਨੇਗੇ। ਲੇਕਿਨ ਜਿੱਥੇ ਤੱਕ ਆਪਾਂ ਗੱਲ ਕਰੀਏ PR ਦੀ, PR ਵਾਲੇ ਵੀਜ਼ੇ ਆਫਸ਼ੋਰ ਤੋਂ ਬਹੁਤ ਥੋੜ੍ਹੇ ਲੱਗ ਰਹੇ ਨੇ, ਟਾਵੇਂ ਲੱਗ ਰਹੇ ਨੇਗੇ। ਸੋ ਉਹ ਮੈਨੂੰ ਲੱਗਦਾ ਕਿ ਥੋੜ੍ਹਾ ਹਾਲੇ ਟਾਈਮ ਲੱਗੂਗਾ, ਕਿਉਂਕਿ ਹੋ ਕੀ ਰਿਹਾ ਦਲਜੀਤ ਜੀ, ਪਿਛਲੇ ਸਾਲ ਤੋਂ ਜਦੋਂ ਤੋਂ ਕਰੋਨਾ ਸਟਾਰਟ ਹੋਇਆ ਇਹ ਕੈਪਿੰਗ ਹੁੰਦੀ ਹੈਗੀ। ਇਹ ਤੁਹਾਨੂੰ ਪਤਾ, ਜਿੱਦਾਂ ਕਿ ਪਹਿਲਾਂ ਜਿਹੜੀ ਟੋਟਲ ਮਾਈਗ੍ਰੇਸ਼ਨ ਆਸਟ੍ਰੇਲੀਆ ਦੇ ਵਿੱਚ ਇੱਕ ਇਹਨਾਂ ਨੇ ਨੰਬਰ ਮਿਥਿਆ ਹੋਇਆ ਕਿ ਅਸੀਂ ਸਾਲ ਦੇ ਵਿੱਚ ਇੰਨੇ ਬੰਦੇ ਹੀ ਪੱਕੇ ਕਰਨੇ ਆ। ਉਹ ਜਿਹੜਾ ਟੋਟਲ ਨੰਬਰ ਹੈ ਉਹ 1,60,000 ਹੈ। ਉਹ 2 ਸਾਲ ਪਹਿਲਾਂ 1,90,000 ਹੁੰਦਾ ਸੀ, ਉਹ ਘਟਾ ਕੇ ਇਹਨਾਂ ਨੇ 1,60,000 ਕਰਤਾ ਸੀ ਜੀ। ਉਹਦੇ ਵਿੱਚ ਸਭ ਤੋਂ ਅਹਿਮ ਹੈ, ਜਿਹੜੀ ਸਭ ਤੋਂ ਵੱਧ ਨੰਬਰ ਹੈ ਉਹ ਸਕਿਲਡ ਮਾਈਗ੍ਰੇਸ਼ਨ ਦੇ ਹੁੰਦੇ ਹੈਗੇ, ਜਿਹਦੀ ਆਪਾਂ ਗੱਲ ਕਰ ਰਹੇ ਹਾਂਗੇ। ਬਟ ਇਸ ਪਰਟੀਕੂਲਰ ਸਾਲ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਈਅਰ ਹੈ, ਜਿਹੜਾ ਕਿ ਹੁਣ 2-2.5 ਮਹੀਨਿਆਂ ਤੱਕ ਐਂਡ ਹੋਣ ਲੱਗਾ 30 ਜੂਨ ਨੂੰ, ਇਹਦੇ ਵਿੱਚ ਜਿਹੜੇ ਪਾਰਟਨਰ ਵੀਜ਼ਾ ਸੀਗੇ ਉਹਨਾਂ ਨੂੰ ਇਹਨਾਂ ਨੇ ਤਰਜੀਹ ਦਿੱਤੀ। ਉਸ ਦੇ ਵਿੱਚ ਅੱਗੇ ਦੂਜੀ ਤਰਜੀਹ ਸੀਗੀ ਔਨਸ਼ੋਰ, ਜਿਹੜੇ ਸਕਿਲਡ ਦੇ ਬੰਦੇ ਇੱਥੇ ਬੈਠੇ ਨੇ, ਜਿਹੜੇ ਸਟੂਡੈਂਟ ਦੇ ਤੌਰ 'ਤੇ ਇੱਥੇ ਆਏ ਸੀ, ਇੱਥੇ ਆ ਕੇ ਐਕਸਪੀਰੀਅੰਸ ਵਗੈਰਾ ਲਏ ਨੇ, ਸਕਿੱਲ ਅਸੈਸਮੈਂਟ ਵਗੈਰਾ ਕਰਾਈਆਂ ਨੇ। ਦੂਜੀ ਇਹਨਾਂ ਦੀ ਪ੍ਰਾਇੋਰਟੀ ਉਹ ਸੀਗੀ। ਸੋ ਪਹਿਲੀ ਜਿਹੜੀ ਪ੍ਰਾਇੋਰਟੀ ਸੀਗੀ ਪਾਰਟਨਰ ਵੀਜ਼ਾ, ਉਹਦੇ ਵਿੱਚ ਇਹਨਾਂ ਨੇ ਕਾਫੀ ਨੰਬਰ ਪੁਸ਼ ਕਰਤੇ ਸੀਗੇ ਸਕਿਲਡ ਮਾਈਗ੍ਰੇਸ਼ਨ ਤੋਂ। ਸੋ ਇੱਧਰੋਂ ਨੰਬਰ ਕੱਢ ਕੇ ਦੂਜੇ ਪਾਸੇ ਨੰਬਰ ਪਾਤੇ ਸੀਗੇ। ਤਾਂ ਕਰਕੇ ਇਸ ਵਾਰੀ ਥੋੜ੍ਹਾ ਜਿਹਾ ਔਨਸ਼ੋਰ ਵੀ ਬੜਾ ਮਤਲਬ ਸਲੋ ਚੱਲ ਰਿਹਾ ਪ੍ਰੋਗਰਾਮ, ਬੜਾ ਔਖਾ ਚੱਲ ਰਿਹਾ। ਬਟ ਆਫਸ਼ੋਰ ਦਾ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਕਹਿ ਕੇ ਹਟਿਆ ਕਿ ਜੁਲਾਈ ਦੇ ਵਿੱਚ, ਜੇ ਜੁਲਾਈ 'ਚ ਨਹੀਂ ਤਾਂ 2-4 ਮਹੀਨੇ ਅਟਕ ਕੇ ਮੇ ਵੀ ਅਕਤੂਬਰ-ਨਵੰਬਰ ਤੱਕ ਖੁੱਲ੍ਹਣ ਦੀ ਪੂਰੀ ਉਮੀਦ ਹੈਗੀ। ਜਿਉਂ-ਜਿਉਂ ਜਿਹੜੀ ਵੈਕਸੀਨੇਸ਼ਨ ਆ ਹੋਈ ਜਾਊਗੀ ਤੇ ਜਿਹੜੀ ਹਾਲਾਤ ਹੈ ਕਰੋਨਾ ਦੇ ਉਹ ਥੋੜ੍ਹੇ ਜਿਹੇ ਕਾਬੂ ਦੇ ਵਿੱਚ ਆ ਜਾਣਗੇ, ਤਾਂ ਉਦੋਂ ਇਹ ਜਿਹੜਾ ਆਫਸ਼ੋਰ ਦਾ ਪ੍ਰੋਗਰਾਮ ਓਪਨ ਹੋਣ ਦੀ ਸੰਭਾਵਨਾ ਜੀ। ਤੇ ਬੰਟੀ ਢੱਡੇ ਜੀ ਹੁਣਾਂ ਨੇ ਜਿਹੜਾ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ 489 ਵੀਜ਼ਾ ਦੀ ਗੱਲ ਕੀਤੀ ਸੀ, ਉਹ ਕਹਿੰਦੇ ਵੀ ਵੀਜ਼ਾ ਅਸਲ ਦੇ ਵਿੱਚ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਮਿਲਿਆ ਹੋਇਆ, ਪਰ ਉਹ ਇੰਡੀਆ ਦੇ ਵਿੱਚ ਸਟਕ ਹੋਇਆ।
ਜੀ, ਕਿਉਂਕਿ ਇਹ ਪ੍ਰੋਵੀਜ਼ਨਲ ਵੀਜ਼ੇ ਨੇਗੇ, ਇਸ ਕਰਕੇ ਇਹਨਾਂ ਨੂੰ ਪਰਮਾਨੈਂਟ ਨਹੀਂ ਮੰਨਿਆ ਜਾਂਦਾ। ਤਾਂ ਅਨਫੋਰਚੂਨੇਟਲੀ ਇਹ ਤਾਂ ਜਦੋਂ ਬਾਰਡਰ ਖੁੱਲ੍ਹਣਗੇ ਉਦੋਂ ਹੀ ਆ ਸਕਦੇ ਨੇ, ਬਟ ਇਹਨਾਂ ਦਾ ਇੱਕ ਟਾਈਮ ਫਰੇਮ ਹੁੰਦਾ ਕਿ ਉਦੋਂ ਪਹਿਲਾਂ ਤੁਸੀਂ ਐਂਟਰੀ ਕਰਨੀ ਹੁੰਦੀ ਹੈ। ਬਟ ਉਹਦੇ ਵਿੱਚ ਸਰਕਾਰ ਥੋੜ੍ਹੇ ਕੰਸੈਸ਼ਨ ਦੇ ਰਹੀ ਹੈ। ਹੁਣ ਉਹਦੇ ਵਿੱਚ ਆਪਾਂ ਨੂੰ ਮਤਲਬ ਵਰੀ ਕਰਨ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਜੇ ਤੁਸੀਂ ਈਮੇਲ ਕਰ ਦੋਗੇ ਕਿ ਅਸੀਂ ਇਸ ਡੇਟ ਤੱਕ ਨਹੀਂ ਆ ਸਕਦੇ ਫॉर ਸਮ ਰੀਜ਼ਨ, ਤਾਂ ਉਹ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰ ਰਹੇ ਨੇ। ਉਹਨਾਂ ਨੂੰ ਵੀ ਪਤਾ ਕਿ ਤੁਸੀਂ ਫਲਾਈ ਨਹੀਂ ਕਰ ਸਕਦੇ, ਤਾਂ ਉਹਨੂੰ ਐਕਸਟੈਂਡ ਵੀ ਕਰ ਦਿੰਦੇ ਨੇ, ਤੇ ਤੁਹਾਨੂੰ ਇੱਕ ਟਾਈਮ ਦੇ ਦੇਣਗੇ ਕਿ ਤੁਸੀਂ ਲੇਟਰ ਔਨ ਆ ਸਕਦੇ ਜਦੋਂ ਬਾਰਡਰ ਖੁੱਲ੍ਹਦੇ ਆ ਜੀ। ਤੇ ਅਮਨਦੀਪ ਵਰਮਾ ਜੀ ਹੁਣਾਂ ਦਾ ਸਵਾਲ ਹੈਗਾ ਕਿ ਜਦੋਂ 491 ਵੀਜ਼ਾ ਮਿਲ ਜਾਂਦਾ, ਫਿਰ ਉਸ ਤੋਂ ਬਾਅਦ ਜਿਹੜੇ ਤੁਸੀਂ ਰੀਜਨਲ ਏਰੀਆ ਦੀ ਗੱਲ ਕਰਦੇ ਹੋ, ਕਹਿੰਦੇ ਵੀ ਆਲ ਓਵਰ ਆਸਟ੍ਰੇਲੀਆ ਦਾ ਮੰਨ ਲਓ ਕਿ ਰੀਜਨਲ ਏਰੀਆ ਆ, ਉਹ ਕਿਤੇ ਵੀ ਰਹਿ ਸਕਦੇ ਉੱਥੇ, ਜਾਂ ਉਸ ਸਪੈਸੀਫਿਕ ਸਟੇਟ ਦੇ ਰੀਜਨਲ ਏਰੀਆ ਦੇ ਵਿੱਚ ਤੁਹਾਨੂੰ ਰਹਿਣਾ ਪੈਣਾ? ਅਮਨਦੀਪ ਜੀ, ਇਹ ਬੜਾ ਡਿਬੇਟੇਬਲ ਏਰੀਆ ਹੈ, ਬਟ ਜਿਹੜੀ ਆਪਾਂ ਲਾਅ ਦੀ ਗੱਲ ਕਰੀਏ, ਦੋ ਆਪਾਂ ਇੱਥੇ ਡਿਫਰੈਂਟ ਲਾਅ ਦੇ ਨਾਲ ਆਪਾਂ ਡੀਲ ਕਰ ਰਹੇ ਹਾਂਗੇ। ਇੱਕ ਹੈਗਾ ਮਾਈਗ੍ਰੇਸ਼ਨ ਲਾਅ, ਜਿਹਦੇ ਤਹਿਤ ਤੁਸੀਂ ਨੇ ਇੱਥੇ PR ਲੈ ਕੇ ਆਉਣੀ ਆ। ਉਹ ਜਦੋਂ ਆਪਾਂ ਨਵੇਂ ਇੱਥੇ ਆਵਾਂਗੇ, ਤੁਸੀਂ ਮੰਨ ਲਓ ਐਂਟਰ ਕਰ ਗਏ ਇੱਥੇ, ਤੁਹਾਨੂੰ ਇੱਕ ਸਟੇਟ ਨੇ ਉਹ ਵੀਜ਼ਾ ਮਤਲਬ ਕਿ ਇੱਕ ਤਰੀਕੇ ਨਾਲ ਤੁਹਾਨੂੰ ਸਪਾਂਸਰ ਕੀਤਾ ਉਹ ਸਟੇਟ ਨੇ ਜੀ। ਮੰਨ ਲਓ ਆਪਾਂ ਫੋਰ ਐਗਜ਼ਾਮਪਲ ਤੁਹਾਨੂੰ ਕੁਈਨਜ਼ਲੈਂਡ ਨੇ ਸਪਾਂਸਰ ਕੀਤਾ ਇੱਥੇ, ਤਾਂ ਜਦੋਂ ਤੁਸੀਂ ਉਹ ਵੀਜ਼ਾ ਲੈ ਰਹੇ ਹੁੰਦੇ ਹੋ, ਜਦੋਂ ਤੁਸੀਂ ਉਹ ਨੋਮੀਨੇਸ਼ਨ ਅਪਰੂਵ ਕਰਵਾਉਂਦੇ ਹੋ, ਤਾਂ ਤੁਸੀਂ ਉਹਨਾਂ ਨਾਲ ਇੱਕ ਕਮਿਟਮੈਂਟ ਕਰਦੇ ਹੋ ਕਿ ਮੈਂ ਕੁਈਨਜ਼ਲੈਂਡ, ਇਹਦੀ ਕ੍ਰਾਈਟੇਰੀਆ ਅਗਰ ਤੁਸੀਂ ਪੜ੍ਹੋਗੇ ਨਾ, ਉਹਦੇ ਲਿਖਿਆ ਹੋਇਆ ਕਿ ਤੁਸੀਂ ਕਮਿਟ ਕਰ ਰਹੇ ਹੋ ਕਿ ਤੁਸੀਂ ਘੱਟੋ ਘੱਟ 3 ਸਾਲ ਕੁਈਨਜ਼ਲੈਂਡ ਦੇ ਵਿੱਚ ਰੀਜਨ ਏਰੀਆ ਦੇ ਵਿੱਚ ਰਹੋਗੇ, ਠੀਕ ਹੈ। ਸੋ ਉਹ ਤੁਸੀਂ ਇੱਕ ਉਹਨਾਂ ਨੂੰ ਡੈਕਲੇਰੇਸ਼ਨ ਵੀ ਦਿੰਦੇ ਹੋਗੇ, ਰਾਈਟਿੰਗ ਦੇ ਵਿੱਚ ਇੱਕ ਅੰਡਰਟੇਕਿੰਗ ਲੈਂਦੇ ਹੋ ਕਿ ਹਾਂ ਵੀ ਮੈਂ ਜਦੋਂ ਮੇਰਾ ਵੀਜ਼ਾ ਲੱਗ ਗਿਆ, ਮੈਂ 3 ਸਾਲ ਰੀਜਨਲ ਕੁਈਨਜ਼ਲੈਂਡ ਦੇ ਵਿੱਚ ਰਹੂੰਗਾ ਜੀ। ਸੋ ਅਗਰ ਆਪਾਂ ਅਗਲੇ ਵੀਜ਼ੇ ਤੇ ਜਾਈਏ, ਜਦੋਂ ਤੁਸੀਂ PR ਲੈਣੀ ਹੈ, ਉਹਦੇ ਵਿੱਚ ਇੱਦਾਂ ਦੀ ਕੋਈ ਪਰਟੀਕੂਲਰ ਚੀਜ਼ ਨਹੀਂ ਹੈਗੀ ਕਿ ਉਹਨਾਂ ਨੇ ਕਿਹਾ ਹੋਵੇ ਕਿ ਤੁਸੀਂ ਕੁਈਨਜ਼ਲੈਂਡ ਦਾ ਵੀਜ਼ਾ ਲਾਇਆ ਸੀ ਤੇ ਕੁਈਨਜ਼ਲੈਂਡ 'ਚ ਹੀ ਰਹਿਣਾ ਤੁਸੀਂ ਨੇ। ਪਰ ਤੁਹਾਡੀ ਜਿਹੜੀ ਇਹ ਇੱਕ ਓਬਲੀਗੇਸ਼ਨ, ਇੱਕ ਮੋਰਲ ਓਬਲੀਗੇਸ਼ਨ ਬਣ ਜਾਂਦੀ ਹੈ ਕਿ ਤੁਸੀਂ ਉਸੇ ਸਟੇਟ ਦੇ ਵਿੱਚ ਰਹਿਣਾ। ਤੁਸੀਂ ਅਗਰ ਮੈਂ ਜਦੋਂ ਦੋ ਲਾਅ ਦੀ ਗੱਲ ਕਰਦੇ, ਇੱਕ ਮਾਈਗ੍ਰੇਸ਼ਨ ਲਾਅ ਹੋ ਗਿਆ ਜਿਹਦੇ ਵਿੱਚ ਕਿ ਅੱਗੇ ਸਪੈਸੀਫਿਕਲੀ ਇਹ ਚੀਜ਼ ਨਹੀਂ ਪੁੱਛਣੀ ਤੁਹਾਡੇ ਤੋਂ ਕਿ ਤੁਸੀਂ ਹਾਂ ਉਸ ਸਟੇਟ ਦੇ ਵਿੱਚ ਰਹੇ ਹੋ ਕਿ ਨਹੀਂ ਰਹੇ ਹੋਗੇ ਜੀ। ਪਰ ਸਟੇਟ ਹੈ ਜਿਹੜੀ, ਉਹ ਡਿਪਾਰਟਮੈਂਟ ਨੂੰ ਇਹ ਲਿਖ ਕੇ ਤੁਹਾਡਾ ਵੀਜ਼ਾ ਅਗਲਾ ਕੈਂਸਲ ਵੀ ਕਰਵਾ ਸਕਦੀ ਹੈ ਜਾਂ ਰਿਫਿਊਜ਼ ਕਰਵਾ ਸਕਦੀ ਹੈ PR ਨੂੰ, ਅਗਰ ਤੁਸੀਂ ਇਹਨਾਂ ਓਬਲੀਗੇਸ਼ਨਸ ਨੂੰ ਨਹੀਂ ਕੰਪਲਾਈ ਕਰਦੇ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਇਹ 'ਚ ਸਮਝਣ ਵਾਲੀ ਹੈ, ਜਿਹੜਾ 491 ਵੀਜ਼ਾ ਜੋ ਤੁਹਾਨੂੰ ਮਿਲਣਾ, ਇਹਦੀ ਆਪਣੀ ਇੱਕ ਕੰਪਲਾਇੰਸ ਰਜੀਮ ਹੈਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਵੀ ਆਪਣਾ ਕੋਈ ਤੁਹਾਡਾ ਐਡਰੈਸ ਚੇਂਜ ਹੁੰਦਾ, ਜਦੋਂ ਵੀ ਤੁਹਾਡੀ ਜੌਬ ਚੇਂਜ ਹੁੰਦੀ ਹੈ, ਸੋ ਇੱਦਾਂ ਦੇ ਹਾਲਾਤ ਤੁਸੀਂ ਉਹਨਾਂ ਨੂੰ ਨਾਲ ਦੀ ਨਾਲ ਨੋਟੀਫਾਈ ਕਰਨੇ ਨੇ। ਪਲੱਸ ਜੇ ਤੁਸੀਂ ਨਹੀਂ ਕਰਦੇ, ਓਬਵੀਅਸਲੀ ਤੁਸੀਂ ਬਰੀਚ ਕਰਦੇ ਹੋ ਕੰਡੀਸ਼ਨ। ਦੂਸਰਾ ਇਹ ਹੈਗਾ ਕਿ ਉਹਨਾਂ ਨੇ ਇਸ ਵਾਰੀ ਕੰਪਲਾਇੰਸ ਦੇ ਤੌਰ ਦੇ ਉੱਤੇ ਉਹਨਾਂ ਨੇ ਰੈਂਡਮਲੀ ਐਪਲੀਕੇਸ਼ਨਸ ਪਿਕ ਕਰਨੀਆਂ ਨੇ, 5, 10, 50, 5000, ਉਹ ਨੰਬਰ ਕਿਸੇ ਨੂੰ ਨਹੀਂ ਪਤਾ ਹਲੇ, ਉਹ ਆਪਦੀ ਵਰਕਫੋਰਸ ਦੇ ਹਿਸਾਬ ਨਾਲ ਕਰਨਗੇ, ਤਾਂ ਉਹ ਤੁਹਾਨੂੰ ਇੰਟਰਵਿਊ ਤੇ ਬੁਲਾ ਸਕਦੇ ਨੇ ਜੀ। ਤੇ ਜੇ ਉਸ ਟਾਈਮ ਉਹਨਾਂ ਨੂੰ ਲੱਗਿਆ ਕਿ ਤੁਸੀਂ ਇਹ ਕੰਡੀਸ਼ਨ ਬਰੀਚ ਕਰ ਰਹੇ ਹੋਗੇ, ਵੀ ਤੁਸੀਂ ਜਿਹੜੀ ਸਟੇਟ ਦੇ ਤੁਸੀਂ ਉਹਦੇ 'ਚ ਨਹੀਂ ਰਹੇ, ਤਾਂ ਉਸ ਟਾਈਮ ਤੁਹਾਨੂੰ ਕੋਈ ਦਿੱਕਤ ਆ ਸਕਦੀ ਹੈ। ਹਾਲੇ ਜਿੱਦਾਂ ਕਿ ਇਹ ਚੀਜ਼ਾਂ ਨਵੀਆਂ ਨੇ, ਕਿਸੇ ਨੇ ਟੈਸਟੀਫਾਈ ਨਹੀਂ ਕੀਤੀਆਂ ਹੈਗੀਆਂ, ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਉਹ ਕਿੰਨੇ ਕੁ ਸਖਤ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਮੈਂ ਇਹ ਤੁਹਾਨੂੰ ਗੁਜ਼ਾਰਿਸ਼ ਹੀ ਕਰੂੰਗਾ ਜਾਂ ਕਹੂੰਗਾ ਕਿ ਐਡਵਾਈਸ ਦਊਂਗਾ ਕਿ ਜਿਹੜੀ ਸਟੇਟ 'ਚ ਤੁਹਾਨੂੰ ਵੀਜ਼ਾ ਮਿਲਦਾ ਉਸੇ ਸਟੇਟ 'ਚ ਰਹੋ, ਕਿਉਂਕਿ ਇਹ ਵੀਜ਼ਾ ਅੱਜ ਕੱਲ੍ਹ ਟੂ ਬੀ ਕੁਆਇਟ ਓਨੈਸਟ ਮਿਲਣੇ ਬੜੇ ਔਖੇ ਨੇ ਤੇ ਕੁਛ ਮਿੰਟ 'ਚ ਜਾਂਦੇ ਨੇ ਇਹ। ਸੋ ਜਿਹੜੀ ਸਟੇਟ 'ਚ ਮਿਲਦਾ, ਹਰ ਇੱਕ ਸਟੇਟ ਦੇ ਵਿੱਚ ਰੀਜ਼ਨੇਬਲ ਕੰਮ ਦੇ ਪ੍ਰੋਸਪੈਕਟਸ ਹੈਗੇ ਨੇਗੇ। ਸੋ ਜਿਹੜੀ ਵੀ ਸਟੇਟ 'ਚ ਮਿਲਦਾ ਉੱਥੇ ਰਹੋ, 3 ਸਾਲ ਰਹੋ। ਮੈਂ ਕਹਿੰਦਾ ਵੀ ਤੁਸੀਂ ਤਸਮਾਨੀਆ ਵੀ ਜਾਓ ਕੰਮ, ਅਗਰ ਤੁਸੀਂ ਰੀਜਨਲ ਏਰੀਆ 'ਚ ਲੱਭਣਾ ਚਾਹੁੰਦੇ ਹੋਗੇ ਤਾਂ ਸਾਰਾ ਤਸਮਾਨੀਆ ਰੀਜਨਲ ਦੇ ਵਿੱਚ ਆ। ਸਮੇਂ-ਸਮੇਂ ਤੇ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਕੰਮ ਦੀਆਂ, ਬਟ ਅਦਰਵਾਈਜ਼ ਅਗਰ ਆਪਾਂ ਓਵਰਆਲ ਦੇਖੀਏ ਤਾਂ ਆਸਟ੍ਰੇਲੀਆ ਦੀ ਇਕਨੋਮੀ ਇੰਨੀ ਵੀ ਮਾੜੀ ਨਹੀਂ ਹੈਗੀ ਕਿ ਤੁਹਾਨੂੰ ਕੰਮ ਨਹੀਂ ਮਿਲੂਗਾ ਰੀਜਨਲ ਏਰੀਆ ਦੇ ਵਿੱਚ। ਤੇ ਆਪਣੇ ਨਾਲ ਸਲਾਰ ਜੌਹਰ ਸੈਦੀਆ ਵਾਲਾ ਜੁੜੇ ਆਪਣੇ ਨਾਲ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਨਿਊ 3 year ਵਰਕ ਰਿਕੁਆਇਰਮੈਂਟ ਆ 491 ਕੁਈਨਜ਼ਲੈਂਡ ਰੈਸਟੋਰੈਂਟ ਮੈਨੇਜਰ ਦੇ, ਉਹ ਕਹਿੰਦੇ ਵੀ ਇਹ ਪਰਮਾਨੈਂਟ ਆ ਜਾਂ ਟੈਂਪਰੇਰੀ ਪੁੱਛਿਆ ਉਹਨਾਂ ਨੇ ਜੀ। ਇਹ ਜਿਹੜਾ ਸਵਾਲ ਹੈ ਕਾਫੀ ਪਿਛਲੇ 3-4 ਦਿਨਾਂ ਤੋਂ ਆ ਰਿਹਾ ਹੈ ਸਾਹਮਣੇ। ਮੇਰਾ ਜੋ ਇੱਕ ਆਪਣਾ ਮੰਨਣਾ ਹੈਗਾ, ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਇਹਨਾਂ ਨੇ ਕ੍ਰਾਈਟੇਰੀਆ ਕੀਤਾ ਹੈਗਾ, ਇਹ ਫॉर ਦਾ ਟਾਈਮ ਬੀਇੰਗ ਹੈਗਾ ਇਹ। ਬਾਕੀ ਮੈਂ ਸਰਪ੍ਰਾਈਜ਼ ਵੀ ਨਹੀਂ ਹੋਊਗਾ ਜੇ ਉਹ ਬਾਅਦ 'ਚ ਵੀ ਕਰ ਦੇਣਗੇ, ਬਟ ਇਹ ਜਿਹੜੀ ਇਹ ਰਿਕੁਆਇਰਮੈਂਟ ਸੀ ਸਲਾਰ ਜੀ, ਇਹ ਬੇਸਿਕਲੀ 190 ਦੀ ਰਿਕੁਆਇਰਮੈਂਟ ਸੀ। ਅਗਰ ਆਪਾਂ 1 ਸਾਲ ਪਿੱਛੇ ਚਲੇ ਜਾਈਏ, ਜਿਹੜਾ ਲਾਸਟ ਈਅਰ ਦਾ ਪ੍ਰੋਗਰਾਮ ਸੀਗਾ, ਉਹਦੇ ਵਿੱਚ 190 ਦੀ ਰਿਕੁਆਇਰਮੈਂਟ ਸੀ ਕਿ ਤੁਹਾਡੇ ਕੋਲ ਇਹਨਾਂ ਆਕੂਪੇਸ਼ਨਸ ਦੇ ਵਿੱਚ ਹੀ, ਜਿਹਦੇ ਵਿੱਚ ਸ਼ੈਫ ਹੋ ਗਏ, ਕੁੱਕ ਹੋ ਗਏ, ਰੈਸਟੋਰੈਂਟ ਮੈਨੇਜਰਸ ਹੋ ਗਏ, ਈਵਨ ਬੇਕਰ ਸੀਗੇ, ਇੱਦਾਂ ਦੀਆਂ 2-4 ਹੋਰ ਆਕੂਪੇਸ਼ਨ ਸੀਗੀਆਂ। ਈਵਨ IT ਦੀਆਂ ਆਕੂਪੇਸ਼ਨ ਸੀ ਜਿਹੜੀਆਂ ਨਾ, IT ਦੇ ਵਿੱਚ ਬਿਜ਼ਨਸ ਐਨਾਲਿਸਟ ਹੋ ਗਏ ਜਾਂ ਡਿਵੈਲਪਰ ਪ੍ਰੋਗਰਾਮਰ ਹੋ ਗਏ, ਜਿਹੜੇ ਵਰਕਿੰਗ ਇਨ ਕੁਈਨਜ਼ਲੈਂਡ ਦੇ ਵਿੱਚ ਸੀਗਾ, ਉਹਦੇ ਵਿੱਚ ਉਹਨਾਂ ਨੂੰ ਵੀ 3 ਸਾਲ ਦੀ ਰਿਕੁਆਇਰਮੈਂਟ ਸੀ ਕਿ ਤੁਹਾਡੇ ਕੋਲ ਜਿਹੜਾ ਓਵਰਆਲ ਐਕਸਪੀਰੀਅੰਸ ਹੈ ਉਹ 3 ਸਾਲ ਦਾ ਹੋਣਾ ਚਾਹੀਦਾ। ਸੋ ਮੈਂ ਇਹ ਸਮਝਦਾ ਕਿ ਜਦੋਂ ਜੁਲਾਈ ਦੇ ਵਿੱਚ ਦੁਬਾਰਾ ਪ੍ਰੋਗਰਾਮ ਰੀਫਰੈਸ਼ ਹੋਊਗਾ, ਇਹ
ਇਹ ਜਿਹੜੀਆਂ ਰਿਕੁਆਇਰਮੈਂਟਸ ਨੇ ਇਹ 190 ਤੇ ਚਲੀਆਂ ਜਾਣਗੀਆਂ, 491 ਤੇ ਨਹੀਂ ਰਹਿਣਗੀਆਂ। 491 ਤੇ ਲਾਸਟ ਵੀ ਜਦੋਂ ਖੁੱਲਿਆ ਸੀਗਾ ਉਦੋਂ ਇਹੀ ਸੀ ਕਿ 1 ਸਾਲ ਦਾ ਤੁਹਾਡੇ ਕੋਲ ਟੋਟਲ ਐਕਸਪੀਰੀਅੰਸ ਹੋਣਾ ਚਾਹੀਦਾ, ਜਿਹਦੇ ਵਿੱਚ 3 ਮਹੀਨੇ ਕੁਈਨਜ਼ਲੈਂਡ ਰੀਜਨਲ ਦੇ ਵਿੱਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ। ਸੋ ਇਹ ਮੇਰੀ ਉਮੀਦ ਵੀ ਹੈ ਤੇ ਮੈਂ ਇਹ ਪ੍ਰੇ ਵੀ ਕਰਦਾ, ਕਿਉਂਕਿ ਸਾਡੇ ਛੋਟੇ ਭੈਣ ਭਰਾ ਨੇ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਣਾ ਜੇ ਉਹਨਾਂ ਨੇ ਇਹ ਪਰਮਾਨੈਂਟ ਰੱਖਤੀ ਕਿਤੇ। ਉਹਨਾਂ ਦਾ ਸਵਾਲ ਵੀ ਸ਼ਾਇਦ ਇਦਾਂ ਦਾ ਹੀ ਆ, ਉਹ ਕਹਿੰਦੇ ਵੀ ਇਹ ਜੁਲਾਈ ਦੇ ਵਿੱਚ ਇਹਦੇ ਵਿੱਚ ਕੋਈ ਚੇਂਜ ਹੋਣ ਦੀ ਸੰਭਾਵਨਾ। ਦੇਖੋ ਚੇਂਜਸ ਤਾਂ ਉਹਨਾਂ ਨੇ ਸਿਸਟਮ, ਕੁਈਨਜ਼ਲੈਂਡ ਗਵਰਨਮੈਂਟ ਇੱਕ ਨਵਾਂ ਸਿਸਟਮ ਲੈ ਕੇ ਆ ਰਹੇ ਨੇ, ਉਹ ਨਵਾਂ ਕਹਿ ਰਹੇ ਨੇ ਵੀ ਅਸੀਂ ਜਿਹੜਾ ਆਪਣਾ ਸਿਸਟਮ ਆ ਉਹਨੂੰ ਸੁਧਾਰ ਕੇ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਇੱਕ ਪਹਿਲਾਂ ਉਸ ਤੋਂ, ਕਿ ਕੁਈਨਜ਼ਲੈਂਡ ਗਵਰਨਮੈਂਟ ਕੀ ਕਰ ਰਹੀ ਹੈ, ਉਹਨਾਂ ਨੇ ਤੁਹਾਡੇ ਤੋਂ EOIs ਲੈ ਲਈਆਂ, EOI ਲੈ ਕੇ ਉਹ ਰੈਂਡਮਲੀ EOIs ਪਿਕ ਕਰ ਰਹੇ ਨੇ। ਹੁਣ ਜਦੋਂ ਰੈਂਡਮ ਕੋਈ ਚੀਜ਼ ਪਿਕ ਹੁੰਦੀ ਹੈ ਉਹਦੇ ਵਿੱਚ ਇੱਕ ਲੱਕ ਵੀ ਥੋੜਾ ਜਿਹਾ ਰੋਲ ਪਲੇ ਕਰਦੀ ਹੈ, ਕਿਉਂਕਿ ਥੋੜਾ ਡਿਫਾਈਨਡ ਕ੍ਰਾਈਟੇਰੀਆ ਨਹੀਂ ਹੈਗਾ। ਅਗਰ ਆਪਾਂ ਕੈਨਬਰਾ ਦੀ ਗੱਲ ਕਰੀਏ, ਆਪਾਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ, ਉਹਨਾਂ ਨੇ ਇਕੱਲੀ ਚੀਜ਼ ਲਿਖਤੀ ਵੀ ਅਸੀਂ ਤੁਹਾਨੂੰ ਕਿਸ ਆਧਾਰ ਦੇ ਉੱਤੇ ਪਹਿਲਾਂ ਤੁਹਾਡੀ ਐਪਲੀਕੇਸ਼ਨ ਚੱਕਾਂਗੇ, ਦੂਜੇ ਨੰਬਰ ਤੇ ਕਿਹਦੀ ਐਪਲੀਕੇਸ਼ਨ ਆਊਗੀ, ਪ੍ਰਾਇਓਰਟੀਜ਼ ਰੱਖਤੀਆਂ ਉਹਨਾਂ ਨੇ, ਇਕੱਲੀ ਚੀਜ਼ ਨੂੰ ਉਹਨਾਂ ਨੇ, ਜਿਵੇਂ ਕੈਨਬਰਾ ਨੇ ਪੁਆਇੰਟਸ ਦੇ ਰੱਖੇ ਨੇ। ਸੋ ਹਰ ਇੱਕ ਸਟੇਟ ਨੇ ਇਦਾਂ ਡਿਫਾਈਨਡ ਜਿਹਾ ਕੀਤਾ ਹੋਇਆ ਆਪਣਾ ਕ੍ਰਾਈਟੇਰੀਆ। ਕੁਈਨਜ਼ਲੈਂਡ ਸਟੇਟ ਦੇ ਵਿੱਚ ਮੈਂ ਸਮਝਦਾ ਕਿ ਇਹ ਚੀਜ਼ ਥੋੜੀ ਜਿਹੀ ਵੇਗ ਵੀ ਚੱਲ ਰਹੀ ਹੈ ਤੇ ਇਹ ਚੀਜ਼ ਸੁਧਾਰ ਕਰਨ ਦੀ ਵੀ ਲੋੜ ਹੈ। ਇਸ ਟਾਈਮ ਹੋਇਆ ਕੀ ਹੈ, ਪਿਛਲੇ 1.5-2 ਮਹੀਨਿਆਂ ਦੇ ਵਿੱਚ ਕਈ ਬੱਚੇ ਜਿਨ੍ਹਾਂ ਦੇ ਜਿਹੜੇ ਡਿਜ਼ਰਵਿੰਗ ਸੀਗੇ, ਜਿਨ੍ਹਾਂ ਨੇ ਮਤਲਬ ਜਿਹੜੇ ਵਾਕਈ ਉਸ ਸੈਕਟਰ ਦੇ ਵਿੱਚ ਕੰਮ ਕਰ ਰਹੇ ਸੀ, ਜਿਹਦੀ ਇਸ ਟਾਈਮ ਕ੍ਰਿਟੀਕਲੀ ਲੋੜ ਹੈਗੀ, ਜਿਹਦੇ 'ਚ ਹੈਲਥ ਸਿਸਟਮ ਵੀ ਆਉਂਦਾ ਹੈ, ਜਾਂ ਜਿਹੜੀਆਂ 18-19 ਇਹਨਾਂ ਨੇ ਆਪਣੀ ਆਕੂਪੇਸ਼ਨਸ ਇੱਕ ਪ੍ਰਾਇਓਰਟੀ ਜਿਹੜੀ ਲਿਸਟ ਸੀ ਉਹਦੇ ਵਿੱਚ ਲੈ ਕੇ ਆਏ ਸੀ, ਉਹ ਬੱਚੇ ਅੱਜ ਵੀ ਵੇਟ ਕਰ ਰਹੇ ਨੇ ਕਿ ਉਹਨਾਂ ਦੀ EOI ਪਿਕ ਹੋਊਗੀ। ਔਨ ਦਾ ਅਦਰ ਹੈਂਡ ਕਈ ਇੱਦਾਂ ਦੇ ਮਤਲਬ ਜਿਹੜੇ EOIs ਨੇ ਉਹ ਪਿਕ ਹੋ ਗਈਆਂ ਜਿਹੜੀਆਂ ਨਾ ਤਾਂ ਕ੍ਰਿਟੀਕਲ ਸੈਕਟਰ 'ਚ ਪ੍ਰੋਪਰਲੀ ਕੰਮ ਕਰਦੇ ਸੀਗੇ, ਨਾ ਉਹਨਾਂ ਦੇ ਆਕੂਪੇਸ਼ਨਸ ਕੋਈ ਨੇੜੇ ਤੇੜੇ ਸੀ ਕ੍ਰਿਟੀਕਲ ਦੇ। ਹਾਊਐਵਰ ਚੰਗੀ ਗੱਲ ਹੈ ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਆਏ ਨੇ ਇਨਵੀਟੇਸ਼ਨ, ਬਟ ਅਗਰ ਆਪਾਂ ਓਵਰਆਲ ਸਿਸਟਮ ਦੇ ਉੱਤੇ ਇੱਕ ਪੰਛੀ ਝਾਤ ਮਾਰੀਏ ਜਾਂ ਇੱਕ ਐਨਾਲਿਸਿਸ ਕਰੀਏ ਤਾਂ ਕਈ ਡਿਜ਼ਰਵਿੰਗ ਕੈਂਡੀਡੇਟਸ ਨੇ ਜਿਹੜੇ ਉਹ ਮਿਸ ਆਊਟ ਹੋ ਰਹੇ ਨੇਗੇ ਇਸ ਟਾਈਮ। ਸੋ ਮੇਰੀ ਇੱਕ ਕਨਵਰਸੇਸ਼ਨ ਹੋਈ ਸੀ ਇੱਥੋਂ ਦੇ ਜਿਹੜੇ ਕੇਸ ਆਫਿਸਰ ਨੇ, ਉਹਨਾਂ ਨੂੰ ਮੈਂ ਮੇਲ ਕੀਤੀ ਸੀ, ਉਹਨਾਂ ਨੇ ਮੈਨੂੰ ਇਹ ਮਤਲਬ ਉਹਦਾ ਜਿਹੜਾ ਮੇਰੀ ਮੇਲ ਦਾ ਮੈਂ ਉਹਨਾਂ ਨਾਲ ਆਹੀ ਜਿਹੜੀ ਗੱਲ ਤੁਹਾਡੇ ਨਾਲ ਕਰੀ ਹੈ ਐਗਜ਼ੈਕਟਲੀ ਮੈਂ ਉਹਨਾਂ ਨਾਲ ਕੀਤੀ ਸੀ ਵੀ ਕਈ ਡਿਜ਼ਰਵਿੰਗ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਨਹੀਂ ਮਿਲ ਰਿਹਾ, ਵੀ ਇਹਦਾ ਤੁਸੀਂ ਕੀ ਹੱਲ ਕਰ ਰਹੇ ਹੋ, ਕਿਉਂਕਿ ਇਹ ਚੀਜ਼ ਇਸ ਟਾਈਮ ਮਤਲਬ ਵਿਜ਼ੀਬਲ ਹੈਗੀ, ਇਹ ਚੀਜ਼ ਹੈ ਨਾ, ਦਿਖ ਰਹੀ ਹੈ ਆਪਾਂ ਨੂੰ। ਉਹ ਕਹਿੰਦੇ ਵੀ ਜੁਲਾਈ ਦੇ ਵਿੱਚ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਅਸੀਂ ਥੋੜਾ ਕ੍ਰਾਈਟੇਰੀਆ ਆਪਣਾ ਪ੍ਰੋਪਰਲੀ ਮਤਲਬ ਕਿ ਡਿਟੇਲ ਦੇ ਵਿੱਚ ਡਿਫਾਈਨ ਕਰਾਂਗੇ। ਸੋ ਉਹਦੇ ਵਿੱਚ ਇੱਦਾਂ ਦੀ ਕੋਈ ਪ੍ਰੋਗਰਾਮ ਆਉਣ ਦੀ ਕੋਈ ਲੱਗਦਾ ਨਹੀਂ ਹੈਗਾ ਵੀ ਕੋਈ ਪ੍ਰੋਬਲਮ ਆਊਗੀ ਆਪਾਂ ਨੂੰ। ਸੋ ਮੈਂ ਵਾਪਸ ਉਹਨਾਂ ਦੇ ਆਨਸਰ ਕਰਨ ਲੱਗਿਆ ਕਿ ਮੈਨੂੰ ਲੱਗਦਾ ਕਿ ਇਹ ਜਿਹੜਾ 1 ਸਾਲ 3 ਸਾਲ ਵਾਲਾ ਇਹ 190 ਲਈ ਵਾਪਸ ਚਲਾ ਜਾਊਗਾ ਤੇ 1 ਸਾਲ ਦਾ ਜਿਹੜਾ ਕ੍ਰਾਈਟੇਰੀਆ ਉਹ ਵਾਪਸ 491 ਤੇ ਆ ਜਾਊਗਾ। ਬਾਕੀ ਉਹ ਮਾਲਕ ਨੇ ਜੀ ਕੁਝ ਵੀ ਕਰ ਸਕਦੇ ਨੇ, ਉਹਨਾਂ ਦੀ ਮਰਜ਼ੀ ਆ। ਹਾਂਜੀ ਹਾਂ। ਤੇ ਆਪਣੇ ਨਾਲ ਸੁਰਿੰਦਰ ਸ਼ਰਮਾ ਜੀ ਵੀ ਜੁੜੇ ਆ ਤੇ ਉਹਨਾਂ ਦਾ ਵੀ ਸਵਾਲ ਆਇਆ ਆਪਾਂ ਨੂੰ। ਉਹ ਕਹਿੰਦੇ ਵੀ JRP ਦੇ ਲਈ ਬੈਸਟ ਸਟੇਟ ਕਿਹੜਾ ਐਜ਼ ਅ ਸ਼ੈਫ, ਤੇ ਨਾਲੇ ਉਹ ਕਹਿੰਦੇ ਵੀ ਉਹਨਾਂ ਨੇ 8 ਮਹੀਨਿਆਂ ਦਾ ਉਹਨਾਂ ਦੇ ਕੋਲ ਪੂਰਾ ਕੰਮ ਦਾ ਤਜਰਬਾ ਕੁਈਨਜ਼ਲੈਂਡ ਦੇ ਵਿੱਚ, ਤੇ ਉਹਨਾਂ ਦੀ TR 16 ਮਹੀਨੇ ਦੀ ਅਜੇ ਪਈ ਆ। ਉਹ ਤੁਹਾਡੀ ਕੋਈ ਤਰਜੀਹ ਮੰਗਦੇ ਆ ਵੀ ਮੈਨੂੰ ਹੋਰ ਕਿਸੇ ਸਟੇਟ ਦੇ ਵਿੱਚ ਜਾਣਾ ਚਾਹੀਦਾ ਜਾਂ ਕੁਈਨਜ਼ਲੈਂਡ ਦੇ ਵਿੱਚ ਹੀ ਰਹਿਣਾ ਚਾਹੀਦਾ। ਦੇਖੋ ਇਹ ਇੱਕ ਬੜਾ ਡਿਬੇਟੇਬਲ ਜਿਹਾ ਕੁਐਸਚਨ ਹੈਗਾ, ਬਟ ਮੈਂ ਸਪੈਸੀਫਿਕਲੀ ਤੁਹਾਡੇ ਇਸ ਗੱਲ ਦਾ ਆਨਸਰ ਕਰੂੰਗਾ। ਆਪਾਂ ਇਹ ਦੇਖੋ ਵੀ ਕਿਹੜੀ ਸਟੇਟ ਦਾ ਪ੍ਰੋਗਰਾਮ ਹੈ ਜਿਹੜਾ ਉਹ ਮਾਈਗ੍ਰੇਸ਼ਨ ਫਰੈਂਡਲੀ ਹੈਗਾ। ਅਗਰ ਆਪਾਂ ਗੱਲ ਕਰੀਏ ਤਸਮਾਨੀਆ ਦੀ, ਇੱਕ ਤਸਮਾਨੀਆ ਹੋ ਗਿਆ, ਇੱਕ ਸਾਊਥ ਆਸਟ੍ਰੇਲੀਆ ਹੋ ਗਿਆ ਜੀ, ਇਹਨਾਂ ਦੇ ਜਿਹੜੇ ਪ੍ਰੋਗਰਾਮ ਨੇਗੇ ਬੜੇ ਮਾਈਗ੍ਰੇਸ਼ਨ ਫਰੈਂਡਲੀ ਨੇ। ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਚਾਹੁੰਦਾ ਕਿ ਇਸ ਸਾਲ, ਹੁਣ ਅਗਲੇ ਜੁਲਾਈ ਤੋਂ ਬਾਅਦ ਨਹੀਂ ਪਤਾ ਕਿ ਕੀ ਕੋਟਾ ਕਿਹਨੂੰ ਕਿੰਨਾ ਮਿਲਣਾ। ਇਸ ਸਾਲ ਦੇ ਵਿੱਚ ਜਿਹੜਾ ਪ੍ਰੋਗਰਾਮ ਚੱਲ ਰਿਹਾ ਆਪਣਾ ਮਾਈਗ੍ਰੇਸ਼ਨ ਦਾ ਜੂਨ ਤੱਕ, 30 ਜੂਨ ਤੱਕ ਦਾ, ਇਸ ਵਾਰੀ ਕੁਈਨਜ਼ਲੈਂਡ ਨਾਲੋਂ ਵੱਧ ਜਿਹੜੀ ਐਲੋਕੇਸ਼ਨਸ ਹੋਈ ਆ, ਨੰਬਰ ਜਿਹੜੇ ਵੱਧ ਮਿਲੇ ਨੇ ਉਹ ਤਸਮਾਨੀਆ ਨੂੰ ਤੇ ਸਾਊਥ ਆਸਟ੍ਰੇਲੀਆ ਨੂੰ ਕੁਈਨਜ਼ਲੈਂਡ ਨਾਲੋਂ ਕਿਤੇ ਵੱਧ ਨੰਬਰ ਮਿਲੇ ਨੇ। ਸੋ ਅਗਰ ਆਪਾਂ ਗੱਲ ਕਰੀਏ ਸਾਈਜ਼ ਦੀ ਤਾਂ ਕੁਈਨਜ਼ਲੈਂਡ ਦਾ ਸਾਈਜ਼ ਆ ਜਿਹੜਾ ਬਹੁਤ ਵੱਡਾ ਹੈ ਕੰਪੈਰੇਟਿਵਲੀ ਤਸਮਾਨੀਆ ਦੇ ਤੇ ਸਾਊਥ ਆਸਟ੍ਰੇਲੀਆ ਦੇ। ਤੇ ਓਬਵੀਅਸਲੀ ਗੱਲ ਆ ਜੇ ਉਹਨਾਂ ਦਾ ਸਾਈਜ਼ ਛੋਟਾ ਹੈ ਤਾਂ ਉੱਥੇ ਜਿਹੜੇ ਐਪਲੀਕੈਂਟਸ ਨੇ ਉਹ ਵੀ ਕੰਪੈਰੇਟਿਵਲੀ ਘੱਟ ਹੀ ਹੋਣਗੇ। ਜਿਵੇਂ ਆਪਾਂ ਗੱਲ ਕਰੀਏ ਨੰਬਰ ਆਫ ਯੂਨੀਵਰਸਿਟੀ ਜਾਂ ਕਾਲਜਸ ਨੇ ਉਹ ਵੀ ਘੱਟ ਨੇਗੇ। ਈਵਨ ਤਸਮਾਨੀਆ ਦੇ ਵਿੱਚ ਤਾਂ ਯੂਨੀਵਰਸਿਟੀ ਇੱਕ ਹੈਗੀ ਜੀ, ਠੀਕ ਹੈ, ਐਜ਼ ਅਪੋਜ਼ ਟੂ ਕੁਈਨਜ਼ਲੈਂਡ ਦੇ ਵਿੱਚ 10-11 ਯੂਨੀਵਰਸਿਟੀਜ਼ ਨੇਗੀਆਂ। ਸੋ ਜਿੰਨੇ ਵੱਧ ਇੱਥੇ ਬੱਚੇ ਪੜ੍ਹ ਰਹੇ ਨੇ ਉਨੀ ਆਊਟ ਜਾ ਰਹੇ ਨੇ, ਉਹਨਾਂ ਨੂੰ ਉਨੀ ਮਾਈਗ੍ਰੇਸ਼ਨ ਦੀ ਲੋੜ ਹੈਗੀ। ਸੋ ਅਗਰ ਉਸ ਪਰਸਪੈਕਟਿਵ ਤੋਂ ਦੇਖੀਏ ਤਾਂ ਤਸਮਾਨੀਆ ਇੱਕ ਵਧੀਆ। ਤਸਮਾਨੀਆ ਦੇ ਵਿੱਚ ਇੱਕ ਹੋਰ ਹੈ ਵੀ ਅਗਰ ਤੁਸੀਂ ਜਿੱਦਾਂ ਇਹ ਸ਼ੈਫ ਨੇਗੇ, ਸ਼ੈਫ ਦਾ ਕੰਮ ਕਰ ਰਹੇ ਨੇ, ਅਗਰ ਤੁਸੀਂ 6 ਮਹੀਨੇ ਤੁਹਾਨੂੰ ਸ਼ੈਫ ਦੀ ਜੋਬ ਮਿਲ ਜਾਂਦੀ ਹੈ ਤਾਂ ਤੁਸੀਂ ਸਿੱਧਾ 190 ਵੀ ਪਾ ਸਕਦੇ ਹੋ ਉੱਥੇ। ਕੁਈਨਜ਼ਲੈਂਡ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈਗੀ। ਕੁਈਨਜ਼ਲੈਂਡ 'ਚ ਤਾਂ ਹੁਣ ਜਿਵੇਂ ਅਗਰ ਆਪਾਂ ਜਿਹੜਾ ਸਲਾਰ ਜੀ ਦਾ ਕੁਐਸਚਨ ਸੀ, ਅਗਰ ਆਪਾਂ ਉਸੇ 'ਤੇ ਵਾਪਸ ਜਾਈਏ, ਜੇ ਕੁਈਨਜ਼ਲੈਂਡ ਨੇ ਇਹ ਚੀਜ਼ ਪਰਮਾਨੈਂਟ ਕਰਤੀ ਕਿ 3 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਚਾਹੀਦਾ, ਕੁਈਨਜ਼ਲੈਂਡ 'ਚ ਤਾਂ ਕੋਈ ਪੱਕਾ ਨਹੀਂ ਹੋਊਗਾ ਛੇਤੀ ਹਾਂਜੀ। ਸ਼ੈਫ ਜਾਂ ਕੁੱਕ ਦੀ ਅਗਰ ਗੱਲ ਕਰੀਏ ਤਾਂ 3 ਸਾਲ ਦਾ ਐਕਸਪੀਰੀਅੰਸ ਲੈ ਕੇ ਕਿੱਥੋਂ ਆਉਣਾ?
ਹੁਣ ਇੱਕ ਬੱਚਾ ਆਉਂਦਾ ਹੈ, ਉਹ ਪੜ੍ਹਦਾ ਇੱਥੇ 2 ਸਾਲ ਦੀ ਸਟੱਡੀ ਕਰਦੇ ਹੈਗੇ, ਉਹਦੇ 'ਚ ਉਹਨਾਂ ਕੋਲ ਪਾਰਟ ਟਾਈਮ ਵਰਕ ਰਾਈਟਸ ਹੁੰਦੇ ਨੇ, ਤੇ ਅਗਰ ਤੁਸੀਂ ਸ਼ੈਫ ਵਾਲੀ ਸਟੱਡੀ ਕਰ ਰਹੇ ਹੋਗੇ ਮੰਨ ਲਓ ਵੈਟ ਸੈਕਟਰ ਦੇ ਵਿੱਚੋਂ, ਤਾਂ ਤੁਹਾਨੂੰ ਵੀਜ਼ਾ ਵੀ ਅੱਗੇ 1.5 ਸਾਲ ਦਾ ਮਿਲਦਾ ਜਿਹੜੀ TR ਮਿਲਦੀ ਆ। ਅਗਰ ਆਪਾਂ ਬ੍ਰਿਜਿੰਗ ਵੀਜ਼ਾ ਦਾ ਟਾਈਮ ਲਾ ਕੇ ਜਾਂ ਸਟੂਡੈਂਟ ਵੀਜ਼ਾ ਜਿਹੜਾ ਪਿਛਲਾ 2-3 ਮਹੀਨੇ ਹੁੰਦੇ ਨੇ, ਉਹ ਸਾਰਾ ਟਾਈਮ ਲਾ ਕੇ ਵੀ ਆਪਾਂ ਪੂਰਾ ਜੋੜ ਕੇ ਵੀ ਖਿੱਚ ਧੂ ਕੇ ਵੀ ਕੰਮ ਕਰੀਏ ਤਾਂ ਆਪਣਾ 2 ਸਾਲ ਦਾ ਵੀ ਮਸਾਂ ਬਣਦਾ ਫੁੱਲ ਟਾਈਮ ਦਾ। ਸੋ ਅਗਰ ਆਪਾਂ ਉਸ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ 3 ਸਾਲ ਦਾ ਜੇ ਕੁਇਨਜ਼ਲੈਂਡ ਨੇ ਇਦਾਂ ਹੀ ਰੱਖਤਾ ਫਿਰ ਤਾਂ ਉਹ ਬੜੀ ਮਤਲਬ ਗੜਬੜ ਹੋ ਜਾਣੀ ਹੈ। ਫਿਰ ਜੇ ਇਦਾਂ ਦਾ ਕੋਈ ਹੈਗਾ ਕਿ 1.5 ਸਾਲ ਜਿੱਦਾਂ ਤੁਸੀਂ ਕਹਿੰਦਾ ਵੀ ਉਹਨੇ ਰੱਖ ਦਿੱਤਾ 3 ਸਾਲ, ਫਿਰ ਉਹਦਾ ਕੋਈ ਆਪਸ਼ਨ ਹੈ ਕੋਈ PR ਲੈਣ ਦੀ? ਇਹਦਾ ਮਤਲਬ ਕੋਈ ਹੋ ਨਹੀਂ ਸਕਦਾ। ਉਹਦਾ ਤਾਂ ਦੇਖੋ ਆਪਸ਼ਨ ਇਹੀ ਹੈ ਕਿ ਮਤਲਬ ਤੁਹਾਨੂੰ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਪੜ੍ਹਨਾ ਪੈਣਾ ਜੀ, ਜਾਂ ਉੱਥੇ ਜਾ ਕੇ ਕੰਮ ਕਰਨਾ ਪੈਣਾ। ਸੋ ਮੈਂ ਹੁਣ ਇਹਨਾਂ ਦਾ ਦੁਆਰੇ ਆਨਸਰ ਕਰ ਰਿਹਾ ਕਿ ਕਿਹੜੀ ਸਟੇਟ ਇਹ ਕਹਿੰਦੇ ਸੀ ਜਾਣਾ ਚਾਹੀਦਾ। ਉਹਨਾਂ ਵਿੱਚ ਤਸਮਾਨੀਆ ਹੋ ਸਕਦੀ ਅਗਰ ਤੁਹਾਨੂੰ ਜੋਬ ਮਿਲਦੀ ਹੈ, ਉਹਨਾਂ ਦੇ ਵਿੱਚ ਆਪਣੀ ਸਾਊਥ ਆਸਟ੍ਰੇਲੀਆ ਹੋ ਸਕਦੀ ਅਗਰ ਉੱਥੇ ਜੋਬ ਮਿਲਦੀ ਹੈਗੀ, ਕੈਨਬਰਾ ਹੋ ਸਕਦਾ ਜਿਹਦੇ ਵਿੱਚ ਤੁਹਾਨੂੰ ਜੋਬ, ਬਾਕੀ ਜੋਬ 'ਤੇ ਡਿਪੈਂਡ ਕਰਦਾ ਤੁਹਾਨੂੰ ਜੋਬ ਕਿੱਥੇ ਮਿਲਦੀ ਹੈ। ਇਹ 3 ਸਟੇਟਾਂ ਨੇ ਮੇਰੀ ਨਜ਼ਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਵਧੀਆ ਮਾਈਗ੍ਰੇਸ਼ਨ ਪ੍ਰੋਗਰਾਮ ਲੈ ਕੇ ਆਈਆਂ ਨੇ, ਤੇ ਇਹਨਾਂ ਕੋਲੇ ਨੰਬਰਸ ਵੀ ਕਾਫੀ ਜ਼ਿਆਦਾ ਨੇ। ਸੋ ਅਗਰ ਤੁਹਾਨੂੰ ਇਹਨਾਂ 3 ਸਟੇਟਾਂ ਦੇ ਵਿੱਚ ਕਿਤੇ ਜੋਬ ਮਿਲਦੀ ਹੈਗੀ ਤਾਂ ਡੈਫੀਨੇਟਲੀ ਲੈ ਕੇ ਉੱਥੇ ਮੂਵ ਕਰ ਜਾਓ, ਕਿਉਂਕਿ ਕੁਇਨਜ਼ਲੈਂਡ ਦੇ ਵਿੱਚ ਹੁਣ ਜਿੱਦਾਂ ਕਿ ਹਾਲਾਤ ਬਣੇ ਨੇ, ਹੁਣ ਪਤਾ ਨਹੀਂ ਹੈਗਾ ਜੁਲਾਈ 'ਚ ਲੈ ਕੇ ਕਿੱਦਾਂ ਆਉਂਦੇ ਨੇ ਇਹ। ਮੈਂ ਉਮੀਦ ਕਰਦਾ ਕਿ ਨਾ ਲੈ ਕੇ ਆਉਣ ਕਿ ਉਹ 3 ਸਾਲ ਦਾ ਐਕਸਪੀਰੀਅੰਸ ਇਕੱਲੇ 491 ਵਾਸਤੇ ਚਾਹੀਦਾ ਤਾਂ ਕਿ ਸਾਡੇ ਭੈਣ ਭਰਾ ਪੱਕੇ ਹੋ ਜਾਣ। ਅਦਰਵਾਈਜ਼ ਤਾਂ ਮੂਵ ਕਰਨਾ ਹੀ ਪੈਣਾ ਤੁਹਾਨੂੰ ਇਹਨਾਂ 3 ਸਟੇਟਾਂ ਦੇ ਵਿੱਚੋਂ ਪ੍ਰੈਫਰੈਂਸ ਹੈਗੀ। ਬਾਕੀ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ ਵੀ 1 ਸਾਲ ਦੇ ਐਕਸਪੀਰੀਅੰਸ ਦੇ ਨਾਲ PR ਹੋ ਜਾਂਦੀ ਹੈ, ਨਾਰਦਰਨ ਟੈਰੀਟਰੀ ਦੇ ਵਿੱਚ ਵੀ ਹੋ ਜਾਂਦੀ ਹੈ। ਬਟ ਮਾਈਗ੍ਰੇਸ਼ਨ ਫਰੈਂਡਲੀ ਅਗਰ ਗੱਲ ਕਰੀਏ ਤਾਂ ਤਸਮਾਨੀਆ, ਕੈਨਬਰਾ ਤੇ ਆਪਾਂ ਗੱਲ ਕਰਾਂਗੇ ਸਾਊਥ ਆਸਟ੍ਰੇਲੀਆ ਦੀ। ਸੋ ਇਹ ਸਟੇਟਸ ਨੇ ਜਿੱਥੇ ਉਹ ਜਾ ਸਕਦੇ ਨੇ ਜੀ। ਤੇ ਇੱਕ ਕੁਐਸਚਨ ਹੋਰ ਆਇਆ, ਉਹ ਕਹਿੰਦੇ ਵੀ ਮੰਨ ਲਓ ਕਿ ਕੁੱਕ ਦਾ 1.5 ਈਅਰ ਦਾ ਐਕਸਪੀਰੀਅੰਸ ਆ ਤੇ ਨਾਲ ਉਹਨਾਂ ਦੇ ਕੋਲ ਸ਼ੈਫ ਦਾ ਹੈਗਾ 1.5 ਸਾਲ ਦਾ, ਕੀ ਇਹ ਕਾਊਂਟ ਹੋਏਗਾ 3 ਸਾਲ ਦੇ ਵਿੱਚ? ਦੇਖੋ ਜਿਹੜਾ ਕੁੱਕ ਦਾ ਐਕਸਪੀਰੀਅੰਸ ਆ ਇਹ ਨਾ ਸਕਿੱਲ ਲੈਵਲ ਹੁੰਦੇ ਨੇ ਜੀ। ਇੱਕ ਸਕਿੱਲ ਲੈਵਲ 1 2 3 4 ਇੱਦਾਂ ਚੱਲਦੇ ਨੇ। ਜਿਹੜਾ 1 ਹੈ ਉਹ ਮਤਲਬ ਜਿਹੜੀਆਂ ਮੈਨੇਜਰਲ ਪੋਜੀਸ਼ਨਸ ਨੇਗੀਆਂ, ਫਿਰ ਪ੍ਰੋਫੈਸ਼ਨਲ ਹੋ ਗਏ ਸਕਿੱਲ ਲੈਵਲ 3। ਸੋ ਜਿਹੜਾ ਕੁੱਕ ਤੇ ਸ਼ੈਫ ਦੇ ਸਕਿੱਲ ਲੈਵਲ ਵੈਸੇ ਟੈਕਨੀਕਲੀ ਡਿਫਰੈਂਟ ਹੁੰਦੇ ਨੇ, ਬਟ ਜਿਹੜੀ ਸ਼ੈਫ ਦੀ ਪੋਜੀਸ਼ਨ ਹੈ ਉਹਦੇ ਅੰਦਰ ਆਪਾਂ ਮਤਲਬ ਇਹ ਚੀਜ਼ ਅਸੀਂ ਪ੍ਰੈਕਟੀਕਲੀ ਵੀ ਕੀਤੀ ਹੋਈ ਹੈ ਕਿ ਜਿਹੜਾ ਸ਼ੈਫ ਹੈਗਾ ਉਹ ਕੁੱਕ ਦਾ ਕੰਮ ਵੀ ਕਰ ਸਕਦਾ। ਅੱਛਾ। ਪਰ ਇੱਕ ਕੁੱਕ ਹੈ ਜਿਹੜਾ ਉਹ ਸ਼ੈਫ ਦਾ, ਉਹ ਤੁਸੀਂ ਸਾਰਾ ਇਹ ਨਹੀਂ ਕਹਿ ਸਕਦੇ ਕਿ ਸ਼ੈਫ ਦਾ ਕੰਮ ਵੀ ਉਹਨੇ ਕੀਤਾ ਹੋਇਆ। ਸੋ ਅਗਰ ਤੁਹਾਡੇ ਕੋਲੇ ਪਹਿਲੇ, ਕਿਉਂਕਿ ਇੱਕ ਵੈਸੇ ਵੀ ਕਰੀਅਰ ਪ੍ਰੋਗਰੈਸ਼ਨ ਦੀ ਵੀ ਗੱਲ ਕਰੀਏ ਜਿਹਦੇ ਵਿੱਚ ਇੱਕ ਬੰਦਾ ਪਹਿਲਾਂ ਜਨਰਲੀ ਇੱਦਾਂ ਹੁੰਦਾ, ਤੁਸੀਂ ਸ਼ੈਫ ਵੀ ਸਿੱਧਾ ਲੱਗ ਸਕਦੇ ਹੋ, ਬਟ ਜਨਰਲੀ ਕੀ ਹੈ ਕਿ ਤੁਸੀਂ ਪਹਿਲਾਂ ਕੰਮ ਸਿੱਖਦੇ ਹੋ ਜਾਂ ਕੁੱਕ ਲੱਗਦੇ ਹੋ, ਫਿਰ ਹੌਲੀ ਹੌਲੀ ਤੁਸੀਂ ਸ਼ੈਫ ਦੇ ਉੱਤੇ ਪ੍ਰਮੋਟ ਹੁੰਦੇ ਹੋਗੇ। ਉਸ ਪਰਸਪੈਕਟਿਵ ਤੋਂ ਕੁੱਕ ਹੋ ਕੇ ਸ਼ੈਫ ਹੋਣਾ, ਤਾਂ ਉਹ ਜਿਹੜਾ ਟੋਟਲ ਐਕਸਪੀਰੀਅੰਸ ਆ ਤੁਸੀਂ ਉਹਨੂੰ ਕੁੱਕ ਦੇ ਤੌਰ ਤੇ ਯੂਜ਼ ਕਰ ਸਕਦੇ ਹੋ, ਐਜ਼ ਲੌਂਗ ਐਜ਼ ਤੁਸੀਂ ਇਹ ਚੀਜ਼ ਡੈਮੋਨਸਟ੍ਰੇਟ ਕਰ ਦੋਗੇ ਕਿ ਤੁਹਾਡੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਨੇਗੀਆਂ ਉਹ ਸ਼ੈਫ ਜਦੋਂ ਤੁਸੀਂ ਕਰਦੇ ਸੀ ਤਾਂ ਨਾਲ ਕੁੱਕ ਦਾ ਕੰਮ ਵੀ ਕਰਦੇ ਸੀ। ਜੀ। ਤੇ ਆਪਣੇ ਨਾਲ ਗੁਪਤਾ ਜੀ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਜੇ ਕੋਈ ਬੰਦਾ ਡਿਵੋਰਸ ਹੀ ਹੈਗਾ ਤੇ ਸਿੰਗਲ ਹੋਣ ਦੇ ਕੋਈ ਪੁਆਇੰਟ ਹੈ? ਜੀ ਬਿਲਕੁਲ। ਅਗਰ ਤੁਸੀਂ ਡਿਵੋਰਸ ਹੋਇਆ ਕਿਸੇ ਦਾ ਤਾਂ ਬੇਸਿਕਲੀ ਉਹ ਇੱਕ ਤਰੀਕੇ ਦੇ ਨਾਲ, ਈਵਨ ਮੈਂ ਤੁਹਾਨੂੰ ਇਹ ਪਿਛਲੀ ਵਾਰ ਵੀ ਗੱਲ ਕੀਤੀ ਸੀ, ਲੀਗਲ ਟਰਮਸ ਨੇਗੀਆਂ ਡਿਵੋਰਸ, ਨੈਵਰ ਮੈਰਿਡ, ਆਪਣਾ ਸਿੰਗਲ, ਇਹ ਸਾਰੀਆਂ ਲੀਗਲ ਟਰਮਸ ਨੇਗੀਆਂ। ਸੋ ਜਦੋਂ ਤੁਸੀਂ ਡਿਵੋਰਸ ਹੋ ਜਾਂਦੇ ਹੋ ਤਾਂ ਜਿਹੜਾ ਤੁਹਾਡਾ ਉਹ ਮੈਰਿਡ ਵਾਲਾ ਜਿਹੜਾ ਮੈਰਿਡ, ਜਦੋਂ ਤੁਸੀਂ ਮੈਰਿਡ ਆ ਗਏ ਜਾਂ ਤੁਸੀਂ ਡੀਫੈਕਟੋ ਪਾਰਟਨਰ ਦੇ ਵਿੱਚ ਆ ਗਏ, ਰਿਲੇਸ਼ਨਸ਼ਿਪ ਦੇ ਵਿੱਚ ਆ ਗਏ, ਉਦੋਂ ਤੁਸੀਂ ਪੁਆਇੰਟ ਲੂਜ਼ ਕਰਦੇ ਹੋ। ਅਦਰਵਾਈਜ਼ ਈਵਨ ਤੁਸੀਂ ਸੈਪਰੇਟਡ ਵੀ ਹੁੰਦੇ ਹੋ ਨਾ, ਜਦੋਂ ਤੁਸੀਂ ਸੈਪਰੇਟ ਲਿਖਦੇ ਹੋ ਵੀ ਮੈਂ ਸੈਪਰੇਟਡ ਆ ਹੁਣ, ਉਦੋਂ ਵੀ ਤੁਹਾਨੂੰ ਉਹ ਪੁਆਇੰਟ ਮਿਲ ਜਾਂਦੇ ਨੇ ਕਿਉਂਕਿ ਲੀਗਲੀ ਤੁਸੀਂ ਉਸ ਰਿਲੇਸ਼ਨਸ਼ਿਪ ਚੋਂ ਨਿਕਲੇ। ਅੱਛਾ। ਬਟ ਇਹ ਹੈ ਵੀ ਇਹ ਚੀਜ਼ਾਂ ਨੂੰ ਮਿਸਯੂਜ਼ ਵੀ ਲੋਕ ਬਹੁਤ ਕਰਦੇ ਆ। ਤੇ ਜਦੋਂ ਡਿਪਾਰਟਮੈਂਟ ਜੇ ਤਾਂ ਕੋਈ ਵਾਕਈ ਮਤਲਬ ਹੁਣ ਕਿਸੇ ਦਾ ਡਿਵੋਰਸ ਹੋ ਗਿਆ, ਹੁਣ ਡਿਵੋਰਸ ਹੀ ਹੋ ਗਿਆ ਤਾਂ ਲੀਗਲ ਡਾਕੂਮੈਂਟ ਆ ਗਿਆ ਨਾ ਇੱਕ ਆਪਣੇ ਕੋਲੇ, ਤਾਂ ਉਹ ਇੱਕ ਤੁਸੀਂ ਐਦੇ ਤੁਹਾਨੂੰ ਜਿਹੜੇ ਪੁਆਇੰਟ ਨੇ ਉਹ ਸਿੰਗਲ ਵਾਲੇ ਮਿਲਣੇ ਸ਼ੁਰੂ ਹੋ ਜਾਂਦੇ ਨੇ, 10 ਪੁਆਇੰਟ ਬੇਸਿਕਲੀ ਉਹਦੇ 'ਚ। ਜੀ। ਤੇ ਖੈਰ ਪੰਗੂ ਸਾਹਿਬ ਟਾਈਮ ਵੀ ਕਾਫੀ ਹੋ ਗਿਆ ਤੇ ਕਾਫੀ ਸਾਰੇ ਦੋਸਤ ਸਾਡੇ ਜੁੜੇ ਆ ਤੇ ਜਾਂਦੇ ਜਾਂਦੇ ਇੱਕ ਸਵਾਲ ਪ੍ਰੀਤ ਗਿੱਲ ਜੀ ਉਹਨਾਂ ਦਾ ਵੀ ਆਪਾਂ ਲੈ ਲੈਂਦੇ ਆ। ਤੇ ਉਹ ਕਹਿੰਦੇ ਵੀ ਮੈਨੂੰ ਕੋਈ ਐਡਵਾਈਸ ਦਿਓ ਵੀ ਕੋਈ ਰਜਿਸਟਰਡ ਨਰਸ ਵੈਸਟਰਨ ਆਸਟ੍ਰੇਲੀਆ ਦੇ ਵਿੱਚ 190 ਜਾਂ 189 ਔਰ 491 ਦਾ ਕੋਈ। ਵੈਸਟਰਨ ਆਸਟ੍ਰੇਲੀਆ ਦਾ ਪ੍ਰੋਗਰਾਮ ਬੜਾ ਵਧੀਆ ਪ੍ਰੋਗਰਾਮ ਹੈ, ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ। 189 ਸਟੇਟਸ ਦਾ ਪ੍ਰੋਗਰਾਮ ਨਹੀਂ ਹੁੰਦਾ, ਉਹ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੈ। ਓਬਵੀਅਸਲੀ ਤੁਹਾਨੂੰ ਸਟੇਟ ਜਿਹੜੀ ਆਪਣੀ ਹੁੰਦੀ ਆ ਉਹ ਸਿਰਫ 190 ਜਾਂ 491 ਵਾਸਤੇ ਹੀ ਕਰ ਸਕਦੇ ਆ ਆਫਰ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਰਸਿਸ ਨੇ ਉਹਨਾਂ ਵਾਸਤੇ ਉਹਨਾਂ ਨੇ ਜਨਰਲ ਪ੍ਰੋਗਰਾਮ ਵੀ ਓਪਨ ਕੀਤਾ ਹੈ, ਬਟ ਉਹ ਪੁਸ਼ ਕਰ ਰਹੇ ਨੇ ਕਿ ਸਾਰੇ ਜਿਹੜਾ ਪਰਥ ਵਾਲਾ ਏਰੀਆ ਉਸ ਤੋਂ ਥੋੜ੍ਹਾ ਬਾਹਰ ਜਾ ਕੇ ਤੁਸੀਂ ਜੋਬ ਆਫਰ ਦਿਖਾਓ। ਉਹਦੇ 'ਚ ਉਹਨਾਂ ਨੇ 4-5 ਕੈਟਾਗਰੀਜ਼ ਨੇਗੀਆਂ ਨਰਸਿਸ ਦੀਆਂ ਉਹ ਰੱਖੀਆਂ ਹੋਈਆਂ ਨੇ ਉਸ ਪ੍ਰੋਗਰਾਮ ਦੇ ਵਿੱਚ। ਸੋ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਜਿਹੜੇ ਰਜਿਸਟਰਡ ਨਰਸ ਦੀ ਗੱਲ ਕਰ ਰਹੇ ਨੇ ਵੀ ਉਹ ਕਿਹੜੀ ਕੈਟਾਗਰੀ ਦੇ ਵਿੱਚ ਨੇ। ਅਗਰ ਉਹ ਉਹਨਾਂ ਕੈਟਾਗਰੀਜ਼ ਦੇ ਵਿੱਚੋਂ ਨੇ ਜਿਨ੍ਹਾਂ ਜਿਹੜੀਆਂ ਇਸ ਟਾਈਮ ਓਪਨ ਨੇਗੀਆਂ
ਤਾਂ ਉਹ 190 ਜਾਂ 491 ਲੈ ਸਕਦੇ ਨੇ, ਬਸ਼ਰਤੇ ਕਿ ਉਹਨਾਂ ਕੋਲ ਇੱਕ ਫੁੱਲ ਟਾਈਮ ਦੀ ਜੌਬ ਆਫਰ ਹੈਗੀ ਆ ਰੀਜਨਲ ਜਿਹੜਾ ਪਰਥ ਨੂੰ ਛੱਡ ਕੇ ਸ਼ਹਿਰ ਨੂੰ ਬਾਹਰਲੇ ਕਿਸੇ ਇਲਾਕੇ ਦੇ ਵਿੱਚ। ਬਿਲਕੁਲ। ਜੋਬਨ ਸ਼ਰਮਾ ਜੀ ਤਾਰੀਫ ਕਰ ਰਹੇ ਆ ਸਾਡਾ, ਕਹਿ ਰਹੇ ਆ ਕਿ ਇਨਫੋਰਮਡ ਸੈਸ਼ਨ ਹੈਗਾ, ਤੇ ਬਹੁਤ ਬਹੁਤ ਧੰਨਵਾਦ ਦੋਸਤੋ। ਤੇ ਭੰਗੂ ਸਾਹਿਬ ਟਾਈਮ ਹੋ ਗਿਆ, ਕੁਐਸਚਨ ਅੱਛੇ ਕਾਫੀ ਹੈਗੇ ਸੀ, ਪਰ ਮਜਬੂਰੀ ਆ ਕਿ ਸਮਾਂ ਕਿਸੇ ਦੀ ਵੇਟ ਨਹੀਂ ਕਰਦਾ। ਪਰ ਫਿਰ ਵੀ ਦੋਸਤੋ ਤੁਹਾਡੇ ਜਿਹਨ ਦੇ ਵਿੱਚ ਕੋਈ ਵੀ ਸਵਾਲ ਹੈਗੇ ਤੁਸੀਂ ਅਮਨ ਭੰਗੂ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਤੁਸੀਂ ਸਾਡੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਹਰ ਬੁੱਧਵਾਰ ਹੀ ਆਉਂਦੇ ਨੇ, ਤੇ ਤੁਸੀਂ ਇਹਨਾਂ ਦੇ ਨਾਲ ਜੁੜ ਸਕਦੇ ਹੋ। 6 ਵਜੇ ਪ੍ਰੋਗਰਾਮ ਲਾਈਵ ਚੱਲਦਾ ਹੈ, ਤੁਸੀਂ ਉਹਦੇ ਵਿੱਚ ਕੁਐਸਚਨ ਆਪਣੇ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਹੈਗੀ ਆ ਮਾਈਗ੍ਰੇਸ਼ਨ ਦੇ ਨਾਲ ਰਿਲੇਟਡ, ਤੁਸੀਂ ਇਹਨਾਂ ਦੇ ਕੋਲ ਸਵਾਲ ਕਰ ਸਕਦੇ ਹੋ। ਤੇ ਹੁਣ ਸਾਨੂੰ ਦਿਓ ਇਜਾਜ਼ਤ, ਤੇ ਆਪਾਂ ਮਿਲਾਂਗੇ ਨੈਕਸਟ ਵੀਕ ਬੁੱਧਵਾਰ ਨੂੰ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਅਮਨ ਭੰਗੂ ਜੀ ਹੁਣਾਂ ਦੇ ਨਾਲ। ਅਮਨ ਭੰਗੂ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਤੇ ਦੋਸਤੋ ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਲਈ ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।